ਲੱਗ ਚੁੱਕਾ ਹੈ। 9 ਲੱਖ ਐਲੀਮੈਂਟਰੀ ਸਕੂਲ ਏਜ ਜਿਹੜੇ ਚਿਲਡਰਨ ਆ, ਉਹਨਾਂ ਨੂੰ ਫਸਟ ਡੋਜ਼ ਜਿਹੜਾ ਉਹ ਲੱਗ ਚੁੱਕਾ ਆ। ਇਹ ਪੂਰੀ ਪਾਪੂਲੇਸ਼ਨ ਇਸ ਉਮਰ ਵਰਗ ਦੀ ਦੇਖੀ ਜਾਵੇ ਤਾਂ ਇਸ ਦੇ ਵਿੱਚੋਂ ਮਹਿਜ 3% ਹੀ ਜਿਹੜੇ ਉਹ ਬਣਦੇ ਆ। ਪਰ ਆਲਰੇਡੀ ਜਿਹੜਾ ਤੇਜ਼ੀ ਦੇ ਨਾਲ ਇਹਨਾਂ ਨੂੰ ਵੈਕਸੀਨ ਲਗਵਾਉਣ ਦਾ ਸਿਲਸਿਲਾ ਆ, ਉਹ ਚੱਲ ਰਿਹਾ ਹੈਗਾ ਆ। ਸੋ ਵੈਕਸੀਨ ਹੈਜ਼ੀਟੈਂਸੀ ਇੱਕ ਬਹੁਤ ਵੱਡਾ ਕਹਿ ਲਓ ਵੀ ਰਾਹ ਦਾ ਅੜਿੱਕਾ ਇਸ ਚੀਜ਼ ਦੇ ਵਿੱਚ ਪਹਿਲਾਂ ਵੀ ਰਿਹਾ ਆ, ਦੂਜੇ ਏਜ ਗਰੁੱਪਸ ਦੇ ਵਿੱਚ ਵੀ। ਇਸ ਦੇ ਵਿੱਚ ਵੀ ਹੁਣ ਦੇਖਣਾ ਹੋਊਗਾ ਵੀ ਕਿੰਨਾ ਕੁ ਜਿਹੜਾ ਉਹ ਰਹਿੰਦਾ, ਕਿਉਂਕਿ ਇਹ ਮਾਪਿਆਂ ਦੇ ਉੱਤੇ ਨਿਰਭਰ ਕਰਦਾ ਆ। ਉਹਨਾਂ ਦੇ ਉੱਤੇ ਹੀ ਇਹ ਪੈਂਦੀ ਹੈ ਗੱਲ ਵੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਟੀਕਾ ਲਗਵਾਉਣਾ ਆ ਕਿ ਨਹੀਂ। ਜੀ, ਬਿਲਕੁਲ। ਅਗਲੀ ਖਬਰ ਜਿਹੜੀ ਆ ਇਥੀਓਪੀਆ ਤੋਂ ਆ ਰਹੀ ਆ। ਇਥੀਓਪੀਆ ਦੀ ਸਰਕਾਰ ਨੇ 70 ਦੇ ਕਰੀਬ ਜਿਹੜੇ ਯੂਐਨ ਦੇ ਡਰਾਈਵਰਸ ਆ, ਉਹਨਾਂ ਨੂੰ ਡਿਟੇਨ ਕਰ ਲਿਆ। ਇਕੱਲੇ ਡਰਾਈਵਰਸ ਨਹੀਂ, ਹੋਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਡਿਟੇਨ ਕੀਤਾ ਆ। ਇਹ ਉਹ ਏਰੀਆ ਆ ਜਿੱਥੇ ਇਥੀਓਪੀਆ, ਆਰਟਰੀਜ਼ ਤੇ 3-4 ਮੁਲਕਾਂ ਇਹਨਾਂ ਦੀ ਲੜਾਈ ਬੜੇ ਸਾਲਾਂ ਤੋਂ ਜਿਹੜੀ ਚੱਲ ਰਹੀ ਹੈਗੀ ਆ। 72 ਦੇ ਕਰੀਬ ਜਿਹੜੇ ਡਰਾਈਵਰਸ ਅਰੈਸਟ ਕੀਤੇ ਗਏ ਆ। ਉਹ ਯੂਐਨ ਨੇ ਇਹ ਦੱਸਿਆ ਵੀ ਉਹ ਯੂਐਨ ਵਰਲਡ ਫੂਡ ਪ੍ਰੋਗਰਾਮ ਜਿਹੜਾ ਆ, ਉਹਦੇ ਤਹਿਤ ਸਮੈਰਾ ਜਿਹੜਾ ਉੱਥੇ ਦੀ ਕੈਪੀਟਲ ਆ, ਉੱਥੇ ਕੰਮ ਕਰਦੇ ਸੀ। ਉਹਨਾਂ ਦੀ ਐਥਨੀਸਿਟੀ ਹਜੇ ਤੱਕ ਨਹੀਂ ਦੱਸੀ ਗਈ ਵੀ ਉਹ ਕਿਹਨੂੰ ਬਿਲੋਂਗ ਕਰਦੇ ਆ। ਜਿਹੜੀ ਟਿਗਰੇ ਰੀਜਨ ਆ, ਉੱਥੇ ਦਾ ਜਿਹੜਾ ਏਰੀਆ ਹੈਗਾ ਆ, ਉੱਥੇ 1 ਸਾਲ ਪਹਿਲਾਂ ਕਾਫੀ ਲੜਾਈ ਚੱਲ ਪਈ ਸੀ। ਫੈਡਰਲ ਟਰੂਪਸ ਤੇ ਜਿਹੜੇ ਫੋਰਸਸ ਉਹਨਾਂ ਦੇ ਹੈਗੇ ਆ, ਟਿਗਰੇ ਪੀਪਲਸ ਲਿਬਰੇਸ਼ਨ ਫਰੰਟ, ਉਹਨਾਂ ਦੇ ਵਿਚਾਲੇ, ਤੇ ਉਹਨਾਂ ਨੂੰ ਵੀ ਜਿਹੜਾ ਯੂਐਨ ਵੱਲੋਂ ਫੂਡ ਆ ਪ੍ਰੋਵਾਈਡ ਕੀਤਾ ਜਾਂਦਾ ਆ। ਅਫਰੀਕਾ ਦੇ ਵਿੱਚ ਜਿਹੜੀ ਇਕੋਨਮੀ ਆ ਉੱਥੇ ਦੀ ਬਹੁਤ ਬੈਡ ਹੈਗੀ ਆ। ਇਨਫਲੇਸ਼ਨ ਉੱਥੇ 35% ਹੈਗੀ ਆ। ਫੂਡ ਤੇ ਫਿਊਲ ਦੀਆਂ ਪ੍ਰਾਈਸਿਸ ਬਹੁਤ ਜ਼ਿਆਦੇ ਆ, ਤੇ ਇੱਕ ਤਰ੍ਹਾਂ ਦੇ ਨਾਲ ਜਿਹੜੇ ਛੋਟੇ-ਛੋਟੇ ਗੈਂਗਸ ਆ, ਉਹੋ ਹੀ ਉਹਨਾਂ ਮੁਲਕਾਂ ਦੇ ਵਿੱਚ ਆਪਣੇ ਏਰੀਏ ਨੂੰ ਰਨ ਕਰ ਰਹੇ ਹੈਗੇ ਆ। ਜੀ, ਬਿਲਕੁਲ। ਸੋ ਦੇਖੋ ਕੀ ਬਣਦਾ ਆ। ਅੱਗੇ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਲਾਅ ਮੇਕਰ ਨਾਰਥ ਡਕੋਟਾ ਦੇ ਵਿੱਚ ਉਸਨੇ ਵੈਕਸੀਨ ਮੈਂਡੇਟਸ ਦੇ ਖਿਲਾਫ ਇੱਕ ਰੈਲੀ ਰੱਖੀ ਸੀ। ਉਸਨੂੰ ਖੁਦ ਜਿਹੜੀ ਆਪਣੀ ਇਹ ਰੈਲੀ ਮਿਸ ਕਰਨੀ ਪਈ, ਕਿਉਂਕਿ ਉਸਨੂੰ ਕਹਿੰਦੇ ਕੋਵਿਡ ਹੋ ਗਿਆ। ਉੱਥੋਂ ਦੇ ਜਿਹੜੇ ਲਾਅ ਮੇਕਰ ਰਿਪ੍ਰੈਜ਼ੈਂਟੇਟਿਵ ਜੈਫ ਹੌਵਰਡਸਨ, ਉਹ ਕਹਿੰਦੇ ਵੀ ਮੈਂ ਹੁਣ ਘਰੇ ਰਹੂੰਗਾ, ਤੇ ਜਿਹੜੀਆਂ ਮੈਡੀਕੇਸ਼ਨਸ ਹੈਗੀਆਂ ਜਿਨ੍ਹਾਂ 'ਚ ਆਈਵਰਮੈਸਟੀਨ ਤੇ ਹਾਈਡਰੋਆਕਸੀ ਕਲੋਰੋਕਨੀਨ ਜਿਹੜੀ ਆ, ਉਹ ਕਹਿੰਦੇ ਆ ਵੀ ਮੈਂ ਲਊਂਗਾ। ਉਹਨੇ ਕਿਹਾ ਵੀ ਕੋਵਿਡ ਰੀਅਲ ਆ ਤੇ ਰੀਅਲੀ ਬੈਡ ਫਲੂ ਵਰਗਾ ਹੈਗਾ ਆ, ਤੇ ਕਹਿੰਦਾ ਵੀ ਮੈਂ ਹੁਣ ਕੁਆਰੰਟੀਨ ਕਰ ਰਿਹਾ ਹੈਗਾ ਆ। ਸੋ ਵੈਕਸੀਨ ਮੈਂਡੇਟਸ ਦੇ ਉਲਟ ਇਹਨਾਂ ਨੇ ਰੈਲੀ ਕਰਨੀ ਸੀ, ਪਰ ਉਹ ਇਵੈਂਚੁਅਲੀ ਜਿਹੜੀ ਆ ਉਸ ਦੇ ਵਿੱਚ ਇਹ ਹਿੱਸਾ ਆ ਉਹ ਨਹੀਂ ਲੈ ਸਕੇ। ਜੀ। ਅਗਲੀ ਖਬਰ ਯੂਨਾਈਟਿਡ ਏਅਰਲਾਈਨ ਦੇ ਸੰਬੰਧ ਦੇ ਵਿੱਚ ਆ। ਇਕੱਲਾ ਯੂਨਾਈਟਿਡ ਨਹੀਂ, ਅਮਰੀਕਨ ਏਅਰਲਾਈਨਸ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਏਅਰਲਾਈਨਸ ਆ, ਉਹ ਕਾਫੀ ਸ਼ਹਿਰ ਜਿਹੜੇ ਆ ਉਹ ਡਰੋਪ ਕਰ ਰਹੇ ਆ ਆਪਣੀ ਲਿਸਟ ਤੋਂ, ਜਿੱਥੇ ਲੋਕ ਘੱਟ ਜਿਹੜੇ ਆ ਫਲਾਈ ਕਰਦੇ ਆ। ਯੂਨਾਈਟਿਡ ਏਅਰਲਾਈਨ ਨੇ ਅੱਜ ਇਹ ਦੱਸਿਆ ਵੀ ਉਹ 11 ਰਾਊਟਸ ਜਿਹੜੇ ਉਹਨਾਂ ਦੇ ਆ, ਛੋਟੇ ਸ਼ਹਿਰਾਂ ਦੇ ਵਿੱਚ ਹੈਗੇ ਆ, ਹੂਸਟਨ, ਡੈਨਵਰ, ਸ਼ਿਕਾਗੋ, ਉੱਥੇ ਬੰਦ ਕਰਨ ਜਾ ਰਹੇ ਹੈਗੇ ਆ। ਕਾਲਾਮਾਜ਼ੂ ਮਿਸ਼ੀਗਨ 'ਚ, ਕਾਲਜ ਸਟੇਸ਼ਨ ਟੈਕਸਸ, ਕੋਲੰਬੀਆ ਮਿਜ਼ੂਰੀ, ਵਿਸਕੌਨਸਨ 'ਚ, ਇਸੇ ਤਰ੍ਹਾਂ ਮੋਜ਼ੀਨੀ, ਇਵਾਂਸਵਿਲ ਇੰਡੀਆਨਾ ਦੇ ਵਿੱਚ, ਕਿਲੀਨ ਟੈਕਸਸ 'ਚ, ਲੈਂਸਿੰਗ ਜਿਹੜਾ ਹੈਗਾ ਆ ਉਹ ਮਿਸ਼ੀਗਨ 'ਚ, ਇਸੇ ਤਰ੍ਹਾਂ ਮੋਨਰੋ ਲੂਜ਼ੀਆਨਾ, ਇਡਾਹੋ ਦੇ ਵਿੱਚ, ਸਾਊਥ ਡਕੋਟਾ ਦੇ ਵਿੱਚ। ਸੋ ਕਿਉਂਕਿ ਏਅਰਲਾਈਨਸ ਨੂੰ ਘਾਟਾ ਕਾਫੀ ਪੈ ਰਿਹਾ, ਉਹਨਾਂ ਨੇ ਇਹ ਦੱਸਿਆ ਵੀ ਹੁਣ ਗੈਸ ਦੀਆਂ ਪ੍ਰਾਈਸਿਸ ਬਹੁਤ ਜ਼ਿਆਦਾ ਹੋ ਗਈਆਂ ਆ, ਜਿਹਦੇ ਕਰਕੇ ਉਹਨਾਂ ਦੀ ਕੋਸਟ ਉੱਪਰੋਂ ਜਿਹੜੇ ਇੰਪਲਾਈ ਆ ਉਹ ਵਾਪਸ ਨਹੀਂ ਕੰਮ ਤੇ ਆ ਰਹੇ। ਸੋ ਇਹ ਇੱਕ ਰੀਜ਼ਨ ਵੀ ਹੈਗਾ। ਸੋ ਇਹਦੇ ਨਾਲ ਇਹ ਲੱਗਦਾ ਹੈ ਵੀ ਜਦੋਂ ਇਹਨਾਂ ਏਰੀਆ ਦੇ ਵਿੱਚ ਇੰਨੀ ਜ਼ਿਆਦਾ ਜਿਹੜੀਆਂ ਫਲਾਈਟਾਂ ਘੱਟ ਜਾਣਗੀਆਂ, ਤੇ ਫਿਰ ਨੈਚੁਰਲੀ ਉੱਥੇ ਜਿਹੜੀਆਂ ਪ੍ਰਾਈਸਿਸ ਆ ਟਰੈਵਲ ਦੀਆਂ ਉਹ ਹੋਰ ਵੀ ਉੱਪਰ ਜਾਣਗੀਆਂ। ਜੀ, ਸੋ ਰਾਈਟ ਨਾਓ ਤਾਂ ਸਭ ਨੂੰ ਪਤਾ ਵੀ ਹਰ ਵੀਕਐਂਡ ਦੇ ਉੱਤੇ 1000 2000 ਕਈ ਜਿਹੜੀਆਂ ਏਅਰਲਾਈਨਸ ਦੀਆਂ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਰੱਦ ਕਰਨਾ ਪੈਂਦਾ ਆ। ਬਾਅਦ ਦੇ ਵਿੱਚ ਉਹ ਕਸੂਰ ਚਾਹੇ ਵੈਦਰ ਦਾ ਕੱਢ ਦਿੰਦੇ, ਕਈ ਵਾਰੀ ਹੁੰਦਾ ਵੀ ਹੋਵੇ, ਪਰ ਸਭ ਨੂੰ ਪਤਾ ਵੀ ਸਟ੍ਰੀਮਲਾਈਨ ਜਿਹੜੇ ਅਜੇ ਇਹਨਾਂ ਦੀ ਉਹ ਚੀਜ਼ ਨਹੀਂ ਹੋਈ ਹੈਗੀ। ਸੋ ਦੇਖੋ ਕੀ ਬਣਦਾ ਹੈਗਾ। ਉਹ ਕਹਿੰਦੇ ਆ ਵੀ ਜਿੱਥੇ ਹੁਣ ਜ਼ਿਆਦਾ ਜਾ ਰਹੇ ਲੋਕ, ਉੱਥੇ ਹੀ ਜਿਹੜਾ ਉਹ ਤਰਜੀਹ ਉਹ ਦਿੱਤੀ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਯੂਐਸ ਡਿਸਟ੍ਰਿਕਟ ਜੱਜ ਐਲਿਸਨ ਨੇਥਨ ਆ, ਉਹਨਾਂ ਨੇ ਜੈਫਰੀ ਐਪਸਟੀਨ ਯਾਦ ਹੋਣਾ ਸਭ ਨੂੰ, ਜਿਸ ਨੂੰ ਜਿਹੜੀਆਂ ਨਾਬਾਲਗ ਕੁੜੀਆਂ ਆ ਉਹਨਾਂ ਨੂੰ
ਜਿਹੜਾ ਸੈਕਸ ਟ੍ਰੇਡ ਦੇ ਵਿੱਚ ਰਿਕਰੂਟ ਕਰਨ ਦਾ ਜਾਂ ਉੱਦਾਂ ਦੇ ਜਿਹੜੇ ਕਾਫੀ ਦੋਸ਼ ਸੀਗੇ, ਬਹੁਤ ਵੱਡੇ-ਵੱਡੇ ਨਾਮ ਜਿਹੜੇ ਇਸ ਬੰਦੇ ਦੇ ਨਾਲ ਜੁੜੇ ਸੀਗੇ। ਪਰ ਕੈਮਰੇ ਜਿਹੜੇ ਜਿਸ ਜੇਲ੍ਹ 'ਚ ਬੰਦ ਸੀਗਾ, ਕੈਮਰੇ ਨਹੀਂ ਉਦੋਂ ਚੱਲੇ ਤੇ ਇਸਨੇ ਕਹਿੰਦੇ ਵੀ ਫਾਹਾ ਲੈ ਕੇ ਕਥਿਤ ਤੌਰ ਦੇ ਉੱਤੇ ਆਪਣੇ ਆਪ ਨੂੰ ਜਿਹੜਾ ਉਹ ਮਾਰ ਲਿਆ ਸੀਗਾ। ਉਸ ਦੇ ਨਾਲ ਹੀ ਜਿਹੜੀ ਉਸਦੀ ਸਾਥਣ ਜਿਹੜੀ ਉਹ ਸੀਗੀ ਗੈਸਲੀਨ ਮੈਕਸਵੈਲ, ਉਸਨੂੰ ਚੌਥੀ ਵਾਰੀ ਕਹਿੰਦੇ ਆ ਵੀ ਇੱਕ ਵਾਰੀ ਫੇਲ ਜਿਹੜੀ ਬੇਲ ਦੀ ਉਸਨੇ ਮੰਗ ਕੀਤੀ ਸੀ, ਦਰਖਾਸਤ ਪਾਈ ਸੀ, ਉਸ ਨੂੰ ਰੱਦ ਕਰ ਦਿੱਤਾ ਯੂਐਸ ਡਿਸਟ੍ਰਿਕਟ ਜੱਜ ਐਲਿਸਨ ਨੇਥਨ ਨੇ। ਸੈਕਸ ਅਬਿਊਜ਼ ਕੇਸ ਮਾਮਲੇ ਦੇ ਵਿੱਚ ਇਹ ਚੱਲ ਰਿਹਾ ਆ। ਸੋ ਇਸ ਬੀਬੀ ਦੇ ਉੱਤੇ ਇਹ ਦੋਸ਼ ਆ ਵੀ ਇਹ ਜਿਹੜੀਆਂ ਉਹ ਨਾਬਾਲਗ ਕੁੜੀਆਂ ਆ, ਉਹਨਾਂ ਨੂੰ ਇਹ ਲੱਭ ਕੇ ਲਿਆਉਂਦੀ ਸੀ, ਇਹ ਰਿਕਰੂਟ ਕਰਦੀ ਸੀਗੀ ਜੈਫਰੀ ਐਪਸਟੀਨ ਆ ਉਸ ਦੇ ਲਈ। ਜੈਫਰੀ ਐਪਸਟੀਨ ਦੇ ਜਿਹੜੇ ਨਜ਼ਦੀਕੀ ਜਿਹੜੇ ਸੰਬੰਧ ਆ ਬ੍ਰਿਟਿਸ਼ ਰਾਇਲਟੀ ਤੋਂ ਲੈ ਕੇ ਅਮਰੀਕੀ ਜਿਹੜੇ ਰਾਸ਼ਟਰਪਤੀਆਂ ਦੇ ਨਾਲ ਤੱਕ ਵੀ ਜਿਹੜੇ ਉਹ ਰਹੇ ਹੈਗੇ ਆ। ਤੇ ਅਚਨਚੇਤੇ ਉਸ ਦੀ ਮੌਤ ਨੇ ਕਈ ਜਿਹੜੇ ਸਵਾਲ ਵੀ ਜਿਹੜੇ ਉਹ ਚੁੱਕੇ ਸੀ ਤੇ ਬਹੁਤ ਸਾਰੇ ਸਵਾਲਾਂ ਦੇ ਉੱਤੇ ਪੱਕੇ ਤੌਰ ਦੇ ਉੱਤੇ ਪਰਦਾ ਵੀ ਜਿਹੜਾ ਉਹ ਪੈ ਗਿਆ ਸੀਗਾ। ਸੋ ਇਹ ਬਾਰ-ਬਾਰ ਟਰਾਈ ਕਰ ਰਹੀ ਆ, ਪਰ ਹੁਣ ਦੇਖੋ ਕੀ ਹੁੰਦਾ ਆ। ਬਹੁਤ ਸਾਰੇ ਲੋਕਾਂ ਨੂੰ ਇਹ ਉਮੀਦਾਂ ਨੇ ਵੀ ਇਹ ਬੀਬੀ ਕੁਛ ਅਜਿਹੇ ਲੋਕਾਂ ਦੇ ਨਾਮ ਦੱਸ ਸਕਦੀ ਆ ਜਿਹੜੇ ਕਿ ਇਸ ਜਿਹੜੀਆਂ ਨਾਬਾਲਗ ਕੁੜੀਆਂ ਨੂੰ ਜਿਹੜਾ ਸੈਕਸ ਟ੍ਰੈਫਿਕਿੰਗ ਦੇ ਵਿੱਚ ਧੱਕਿਆ ਗਿਆ ਸੀਗਾ, ਜਾਂ ਉਹਨਾਂ ਦੇ ਨਾਲ ਜਿਨ੍ਹਾਂ ਨੇ ਇਹ ਕੰਮ ਕੀਤੇ ਆ, ਵੀ ਉਹਨਾਂ ਦੇ ਨਾਮ ਨਸ਼ਰ ਕਰਨਗੇ। ਬਹੁਤ ਸਾਰੇ ਜਿਹੜੇ ਵੱਡੇ ਲੋਕ ਆ ਜਿਨ੍ਹਾਂ ਦੇ ਨਾਮ ਇਸ ਦੇ ਨਾਲ ਜੁੜਦੇ ਆ, ਉਹਨਾਂ ਨੂੰ ਇਸ ਟਾਈਮ ਡਰ ਜਿਹੜਾ ਉਹ ਜ਼ਰੂਰ ਲੱਗ ਰਿਹਾ ਵੀ ਕਿਤੇ ਸਾਡਾ ਨਾਮ ਵੀ ਜਿਹੜਾ ਉਹ ਬਾਹਰ ਨਾ ਆ ਜਾਵੇ। ਜੀ। ਅਗਲੀ ਖਬਰ ਜਿਹੜੀ ਸਰੋਤੇ ਆ ਧਿਆਨ ਨਾਲ ਸੁਣਿਓ, ਬਹੁਤ ਸਾਰੇ ਆਪਣੇ ਜਿਹੜੇ ਸਰੋਤੇ ਆ ਉਹ ਵੈਨਮੋ, ਪੇਪਾਲ ਇੱਦਾਂ ਦੀਆਂ ਜਿਹੜੀਆਂ ਐਪਸ ਆ ਉਹ ਇੱਕ ਦੂਜੇ ਨੂੰ ਮਨੀ ਜਿਹੜਾ ਆ ਭੇਜਣ ਦੇ ਲਈ ਯੂਜ਼ ਕਰਦੇ ਹੈਗੇ, ਜਾਂ ਕਿਸੇ ਤਰ੍ਹਾਂ ਦਾ ਛੋਟਾ-ਮੋਟਾ ਜਿਹੜਾ ਬਿਜ਼ਨਸ ਆ ਉਹਨੂੰ ਜਿਹੜੇ ਪੈਸੇ ਪੇ ਕਰਨੇ ਆ ਉਸ ਨੂੰ ਯੂਜ਼ ਕਰਦੇ ਹੈਗੇ ਆ। ਸੋ ਅੱਜ ਇਹ ਅਨਾਊਂਸਮੈਂਟ ਆਈ ਆ IRS ਵੱਲੋਂ ਵੀ ਜੇ ਤੁਸੀਂ ਪੇਪਾਲ, ਵੈਨਮੋ, ਸਕੁਏਅਰ ਇੱਦਾਂ ਦੇ ਜਿਹੜੇ ਐਪਸ ਆ ਇਹਨਾਂ ਨੂੰ ਯੂਜ਼ ਕਰਦੇ ਹੈਗੇ ਆ ਥਰਡ ਪਾਰਟੀ ਇਲੈਕਟ੍ਰੋਨਿਕ ਪੇਮੈਂਟ ਨੈਟਵਰਕਸ ਨੂੰ, ਤੇ ਜੇ ਇੱਕ ਤੁਹਾਡਾ ਜਿਹੜਾ ਟ੍ਰਾਂਜੈਕਸ਼ਨ ਆ $600 ਤੋਂ ਉੱਪਰ ਆ ਤੇ ਇਹਨਾਂ ਕੰਪਨੀਆਂ ਨੂੰ IRS ਨੂੰ ਰਿਪੋਰਟ ਕਰਨਾ ਪਊਗਾ। 200 ਪਹਿਲਾਂ ਕੀ ਸੀ ਵੀ ਜੇ ਤੁਹਾਡੇ 200 ਤੋਂ ਵੱਧ ਟ੍ਰਾਂਜੈਕਸ਼ਨ ਇੱਕ ਸਾਲ 'ਚ ਹੁੰਦੇ ਸੀ ਪੇਪਾਲ, ਵੈਨਮੋ ਜਾਂ ਸਕੁਏਅਰ ਦੇ ਉੱਤੇ, ਤੇ ਘੱਟੋ ਘੱਟ $20,000 ਤੋਂ ਵੱਧ ਬਣਦੇ ਸੀ ਟੋਟਲ ਸਾਰੇ ਟ੍ਰਾਂਜੈਕਸ਼ਨ, ਤਾਂ ਫਿਰ ਇਹ ਜਿਹੜੀਆਂ ਕੰਪਨੀਆਂ ਆ 1099 ਉਹ IRS ਨੂੰ ਰਿਪੋਰਟ ਕਰਦੀਆਂ ਸੀ। ਪਰ ਹੁਣ ਨਵਾਂ ਜਿਹੜਾ ਅਮਰੀਕਨ ਰੈਸਕਿਊ ਪਲਾਨ ਆ ਉਹਦੇ ਵਿੱਚ ਪ੍ਰੋਵੀਜ਼ਨ ਪਾਇਆ ਗਿਆ ਹੈਗਾ ਆ ਵੀ ਜੇ ਤੁਸੀਂ $600 ਤੋਂ ਵੱਧ ਭੇਜੋਗੇ ਪੇਪਾਲ, ਵੈਨਮੋ ਜਾਂ ਸਕੁਏਅਰ ਦੇ ਥਰੂ, ਤੇ ਇਹਨਾਂ ਕੰਪਨੀਆਂ ਨੂੰ IRS ਨੂੰ ਰਿਪੋਰਟ ਕਰਨਾ ਪਊਗਾ ਵੀ ਇਹ ਪੈਸੇ ਜਿਹੜੇ ਆ ਇਸ ਬੰਦੇ ਨੇ ਭੇਜੇ ਆ ਤੇ ਇਹਦੇ ਕੋਲ ਗਏ ਆ। ਸੋ ਇਹ ਜਿਹੜਾ ਅਲਟੀਮੇਟ ਏਮ ਕਹਿੰਦੇ ਵੀ ਅਮਰੀਕਨ ਰੈਸਕਿਊ ਪਲਾਨ ਦੇ ਅੰਡਰ ਇਹ ਆ ਵੀ ਜਿਹੜੀ ਅਨਰਿਪੋਰਟਡ ਟੈਕਸੇਬਲ ਇਨਕਮ ਆ ਉਹਦੇ ਉੱਤੇ ਜਿਹੜਾ ਟੈਕਸ ਲਾਇਆ ਜਾਵੇ। ਜੀ, ਕਹਿੰਦੇ ਵੀ ਇੱਕ ਚੀਜ਼ ਇਹ ਆ ਵੀ ਇਹ ਚੀਜ਼ ਨਹੀਂ ਚੇਂਜ ਹੋਈ ਵੀ ਜਿਹੜੀ ਬੇਸਿਕ ਥ੍ਰੈਸ਼ਹੋਲਡ ਸੀਗਾ, ਟੈਕਸ ਰਿਸਪੌਂਸਿਬਿਲਿਟੀਜ਼ ਜਿਹੜੀਆਂ ਵੀ ਇਨਕਮ ਤੁਸੀਂ ਰਿਸੀਵ ਕਰਦੇ ਆ ਗੁਡਸ ਜਾਂ ਸਰਵਿਸ ਲਈ ਇਨਕਲੂਡਿੰਗ ਟਿਪਸ ਆ, ਵੀ ਇਹ ਨਹੀਂ ਆ ਵੀ ਉਹ ਤੁਸੀਂ ਦੱਸਣੀਆਂ ਨਹੀਂ ਆ। ਆਲਦੋ ਇਸ ਦੇ ਜ਼ਰੀਏ ਬਹੁਤ ਸਾਰੇ ਕਹਿ ਲਓ ਵੀ ਜਿਹੜੇ ਇੰਡੀਵਿਜੂਅਲ ਤੌਰ ਦੇ ਉੱਤੇ ਜਾਂ ਇੰਡੀਪੈਂਡੈਂਟ ਫਰੀਲਾਂਸਰਸ ਆ ਜਿਹੜੇ ਉਹ ਕੰਮ ਕਰਦੇ ਸੀ, ਉਹ ਸਾਰੀਆਂ ਚੀਜ਼ਾਂ ਤੋਂ ਉਹਨਾਂ ਦਾ ਬਚਾਅ ਜਿਹੜਾ ਹੋ ਜਾਂਦਾ ਸੀਗਾ। ਸਰਕਾਰ ਚਾਹੁੰਦੀ ਆ ਵੀ ਕਿਉਂਕਿ ਇਹ ਅਨਟੈਕਸੇਬਲ ਇੱਕ ਹਿਸਾਬ ਦੇ ਨਾਲ ਇਨਕਮ ਬਣਦੀ ਆ, ਤੇ ਸਰਕਾਰ ਚਾਹੁੰਦੀ ਆ ਵੀ ਇਹਨਾਂ ਨੂੰ ਇਹਨਾਂ ਉੱਤੇ ਵੀ ਜਿਹੜਾ ਟੈਕਸ ਉਹ ਲਾਇਆ ਜਾਵੇ। ਆਲਦੋ ਉਹਨਾਂ ਦੀ ਨੱਕ ਦੇ ਹੇਠੋਂ ਬਿਲੀਅਨੇਅਰਸ ਜਿਹੜੇ ਆ ਉਹ ਬਿਲੀਅਨਸ ਆਫ ਡਾਲਰ ਦਾ ਟੈਕਸ ਆ ਉਹਨੂੰ ਬਚਾ ਕੇ ਲੰਘ ਜਾਂਦੇ ਆ, ਤੇ ਲੋਕਾਂ ਦੇ ਹੁਣ $600 ਦੇ ਉੱਤੇ ਇਹਨਾਂ ਦੀ ਜਿਹੜੀ ਉਹ ਅੱਖ ਰਹਿਣੀ ਹੈ। ਇਸੇ ਕਰਕੇ ਲੋਕ ਬੜੇ ਤੰਗ ਨੇ, ਪਰੇਸ਼ਾਨ ਨੇ। ਰੀਸੈਂਟਲੀ ਤਾਂ IRS ਨੇ ਇਹ ਕਿਹਾ ਸੀਗਾ ਵੀ ਕਿਸੇ ਵੀ ਤਰੀਕੇ ਦੀ $600 ਤੋਂ ਵੱਧ ਦੀ ਟ੍ਰਾਂਜੈਕਸ਼ਨ ਦੇ ਉੱਤੇ ਜਿਹੜੀ ਉਹ ਨਜ਼ਰ ਰਹੂਗੀ, ਪਰ ਉਸ ਦੇ ਉੱਤੇ ਕਾਫੀ ਜ਼ਿਆਦਾ ਪੁਸ਼ਬੈਕ ਜਿਹੜਾ ਉਹ ਪਿਆ ਤੇ ਉਹਨਾਂ ਨੇ ਉਹ ਆਪਣੀ ਮੱਦ ਜਿਹੜੀ ਉਹ ਹਟਾ ਲਈ ਸੀ। ਪਰ ਜਿਹੜੀਆਂ ਔਨਲਾਈਨ ਟ੍ਰਾਂਜੈਕਸ਼ਨਸ ਖਾਸ ਕਰਕੇ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਆ, ਵੈਨਮੋ, ਪੇਪਾਲ ਤੇ ਹੋਰ ਜਿਹੜੀਆਂ ਪੇਮੈਂਟ ਕੈਸ਼ ਐਪਸ ਤੇ ਹੋਰ ਵੱਖਰੀਆਂ ਆ, ਉਹਨਾਂ ਉੱਤੇ ਜ਼ਰੂਰ ਇਹਨਾਂ ਨੇ ਰੱਖਿਆ ਆ। ਤੇ ਇਹ ਨਾਲ ਦੇ ਨਾਲ ਕ੍ਰਿਪਟੋ ਕਰੰਸੀ ਦੇ ਉੱਤੇ ਵੀ ਸ਼ਿਕੰਜਾ ਕੱਸਣ ਦੀ ਜਿਹੜੀ ਆ ਆਪਣੇ ਵੱਲੋਂ ਪੂਰੀ ਕੋਸ਼ਿਸ਼ ਜਿਹੜੀ ਉਹ ਚੱਲ ਰਹੀ ਹੈਗੀ ਆ। ਜੀ। ਅਗਲੀ ਖਬਰ ਆਪਣੀ ਆਪਾਂ ਕੱਲ੍ਹ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਹੈਗੇ ਆ
ਗੈਬਨ ਨਿਊਸਮ ਉਹਨਾਂ ਨੇ ਉੱਥੇ ਸਮਿਟ 'ਚ ਜਾਣਾ ਸੀ ਗਲਾਸਗੋ ਦੇ ਵਿੱਚ, ਤੇ 2 ਵੀਕ ਉਹ ਲੁਕੇ ਰਹੇ, ਤੇ ਬਾਅਦ ਦੇ ਵਿੱਚ ਜਦੋਂ ਫੋਟੋ ਆਈਆਂ ਤੇ ਇਹ ਪਤਾ ਚੱਲਿਆ ਵੀ ਜਿਹੜਾ ਇੱਕ ਗੈਟੀ ਮੈਨਸ਼ਨ ਜਿੱਥੇ ਇੱਕ ਵਿਆਹ ਹੋ ਰਿਹਾ ਸੀ, ਬਹੁਤ ਹੀ ਜਿਹੜਾ ਬਿਲੀਨੀਅਰ ਬੰਦਾ ਆ ਆਇਲ ਦਾ ਇੰਡਸਟਰੀ ਦਾ, ਤੇ ਉਹਦੀ ਜਿਹੜੀ ਆ ਗ੍ਰੈਂਡ ਡਾਟਰ ਦਾ ਵਿਆਹ ਹੋ ਰਿਹਾ ਸੀ ਤੇ ਉਹ ਅਟੈਂਡ ਕਰ ਰਿਹਾ ਸੀ। ਤੇ ਅੱਜ ਜਿਹੜੇ ਰਿਪੋਰਟਰ ਆ ਯਾਹੂ ਨੇ ਰਿਪੋਰਟ ਕੀਤੀ ਆ ਵੀ ਨੈਂਸੀ ਪਲੋਸੀ ਵੀ ਜਿਹੜੀ ਹਾਊਸ ਸਪੀਕਰ ਉੱਥੇ ਸੀਗੀ, ਤੇ ਕਿਸੇ ਨੇ ਵੀ ਉੱਥੇ ਮਾਸਕ ਨਹੀਂ ਪਾਇਆ ਸੀ। ਸਿਟੀ ਆਫ ਸੈਨ ਫਰਾਂਸਿਸਕੋ ਦੇ ਵਿੱਚ ਉਹਨਾਂ ਨੇ ਰੂਲ ਬਣਾਇਆ ਵੀ ਜੇ ਇਨਸਾਈਡ ਈਵੈਂਟ ਹੋ ਰਹੀ ਆ 100 ਤੋਂ ਵੱਧ ਲੋਕ ਆ ਤੇ ਤੁਹਾਨੂੰ ਮਾਸਕ ਪੈਣਾ ਆ। ਪਰ ਕਹਿੰਦੇ ਵੀ 100 ਤੋਂ ਵੱਧ ਲੋਕ ਸੀ ਉੱਥੇ, ਨਾ ਹੀ ਨੈਂਸੀ ਪਲੋਸੀ ਨੇ ਮਾਸਕ ਪਾਇਆ ਸੀ, ਨਾ ਹੀ ਗਵਰਨਰ ਗੈਬਨ ਨਿਊਸਮ ਨੇ, ਤੇ ਨਾ ਹੀ ਸੈਨ ਫਰਾਂਸਿਸਕੋ ਦੀ ਮੇਅਰ ਜਿਹੜੀ ਲੰਡਨ ਬਰੀਡ ਹੈਗੀ ਆ। ਪਰ ਹੁਣ ਜਿਹੜੇ ਲੋਕ ਆ ਖਾਸ ਕਰਕੇ ਇੱਕ ਆਰਗੇਨਾਈਜੇਸ਼ਨ ਹੈਗੀ ਆ ਰੀਓਪਨ ਕੈਲੀਫੋਰਨੀਆ ਸਕੂਲਸ, ਉਹ ਕਹਿ ਰਹੇ ਆ ਵੀ ਜਿਹੜੇ ਸਾਡੇ ਬੱਚੇ ਆ ਉਹਨਾਂ ਤੇ ਤਾਂ ਇੱਥੇ ਤੱਕ ਕੰਡੀਸ਼ਨਾਂ ਲਾਈਆਂ ਗਈਆਂ ਵੀ ਜੇ ਤੁਸੀਂ ਫੂਡ ਖਾਂਦੇ ਆ, ਜਦੋਂ ਤੁਸੀਂ ਮੂੰਹ 'ਚ ਪਾ ਲਿਆ ਉਹ ਤੋਂ ਬਾਅਦ ਫੇਰ ਮਾਸਕ ਤੁਹਾਨੂੰ ਉੱਪਰ ਲੈਣਾ ਪੈਣਾ ਆ। ਤੇ ਜਿਹੜੀਆਂ ਇਨਡੋਰ ਜਿੰਨੀਆਂ ਵੀ ਈਵੈਂਟਸ ਆ ਬੱਚਿਆਂ ਦੀਆਂ ਉਹ ਸਾਰੀਆਂ ਬੰਦ ਕਰ ਦਿੱਤੀਆਂ ਗਈਆਂ ਆ। ਵੀ ਇਹ ਕੀ ਬੈਲੈਂਸ ਬਣਦਾ ਆ ਵੀ ਜਿਹੜੇ ਹਾਈ ਪ੍ਰੋਫਾਈਲ ਲੋਕ ਆ ਜਿਹੜੇ ਰੂਲ ਬਣਾ ਰਹੇ ਉਹ ਖੁਦ ਹੀ ਰੂਲ ਤੋੜ ਰਹੇ ਆ, ਤੇ ਜਿਹੜੇ ਆਮ ਲੋਕ ਆ ਉਹਨਾਂ ਨੂੰ ਜਿਹੜੀ ਆ ਉਹ ਤੰਗੀ ਆ ਰਹੀ ਆ। ਜੀ, ਇਕੱਲਾ ਇਹੀ ਨਹੀਂ, ਨੈਂਸੀ ਪਲੋਸੀ ਦੇ ਉੱਤੇ ਤਾਂ ਹਰਜੋਤ ਸਿੰਘ ਜੀ ਇਹ ਵੀ ਦੋਸ਼ ਲੱਗ ਰਿਹਾ ਵੀ ਜਿਹੜੀ ਗੈਟੀ ਦੀ ਵੈਡਿੰਗ ਆ ਇਸੇ ਨੇ ਔਫੀਸ਼ੀਏਟ ਕੀਤੀ ਆ, ਵੀ ਕਰਵਾਈ ਵੀ ਜਿਹੜੀ ਆ ਨਾਲ ਜਿਹੜੀ ਇਸ ਨੇ ਆ, ਜਿੱਦਾਂ ਕਹਿ ਲਓ ਵੀ ਉਹ ਜਿਹੜੀ ਸਹੁੰ ਸੂੰ ਜੀ ਜਿਹੜੀ ਉਹ ਚੱਕਦੇ ਹੁੰਦੇ ਆ, ਵੀ ਉਹ ਉਸ ਚੀਜ਼ ਦੇ ਵਿੱਚ ਸੋ ਕਰਕੇ ਬਾਅਦ ਜਿਹੜੇ ਇਹਨਾਂ ਦੇ ਕ੍ਰਿਟਿਕਸ ਆ ਉਹ ਇਹ ਕਹਿ ਰਹੇ ਆ ਵੀ ਦਿਸ ਇਜ਼ ਵਾਈ ਡੈਮੋਕ੍ਰੇਟਸ ਵਿਲ ਲੂਜ਼ ਦ ਨੈਕਸਟ 4 ਇਲੈਕਸ਼ਨ ਸਾਈਕਲਸ। ਇੱਕ ਕ੍ਰਿਟਿਕ ਜਿਹੜਾ ਉਹ ਕਹਿ ਰਿਹਾ ਵੀ ਲੋਕਾਂ ਦੇ ਲਈ ਵੱਖਰੇ ਰੂਲ, ਆਪਣੇ ਲਈ ਜਿਹੜੇ ਉਹ ਵੱਖਰੇ ਰੂਲ, ਆਪਸ ਦੇ ਵਿੱਚ ਇਹਨਾਂ ਦਾ ਡੈਮੋਕ੍ਰੇਟਸ ਤੇ ਮੋਡਰੇਟਸ ਦਾ ਜਿਹੜਾ ਆ ਉਹ ਵੀ ਆਪਣਾ ਤਾਲਮੇਲ ਜਿਹੜਾ ਉਹ ਵੀ ਨਹੀਂ ਬੈਠ ਰਿਹਾ। ਸੋ ਹਾਲਾਤ ਜਿਹੜੇ ਡੈਮੋਕ੍ਰੇਟਸ ਦੇ ਲਈ ਕਾਫੀ ਨਾਸਾਜ਼ ਹੀ ਜਿਹੜੇ ਆ ਆਉਣ ਵਾਲੇ ਭਵਿੱਖ ਦੇ ਵਿੱਚ ਨਜ਼ਰ ਆ ਰਹੇ ਜੀ, ਹੈਗੇ ਆ। ਸੋ ਲੋਕ ਬਿਲਕੁਲ। ਅਜਿਹੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਧਿਆਨ ਦੇ ਨਾਲ ਜਿਹੜਾ ਉਹ ਦੇਖਦੇ ਆ। ਯਾਦ ਹੋਣਾ ਵੀ ਕੈਲੀਫੋਰਨੀਆ ਦੇ ਵਿੱਚ ਰੀਕਾਲ ਇਲੈਕਸ਼ਨ ਦਾ ਮੁੱਢ ਉਸੇ ਚੀਜ਼ ਤੋਂ ਜਿਹੜਾ ਉਸ ਟਾਈਮ ਦੇ ਉੱਤੇ ਵੱਜਾ ਸੀਗਾ, ਜਦ ਲੋਕਾਂ ਨੂੰ ਬਾਹਰ ਜਾਣ ਤੋਂ ਇਨਕਾਰ ਜਿਹੜਾ ਉਹ ਕਰਨ ਦੇ ਲਈ ਜਿਹੜਾ ਗੁਹਾਰ ਲਾਉਂਦਾ ਰਿਹਾ ਗੈਵਿਨ ਨਿਊਸਮ, ਤੇ ਖੁਦ ਇੱਕ ਰੈਸਟੋਰੈਂਟ ਦੇ ਵਿੱਚ ਆਪਣੇ ਜਿਹੜੇ ਆ ਜਾਣ ਪਛਾਣ ਵਾਲੇ ਲੋਕਾਂ ਦੇ ਨਾਲ ਵਿਦਆਊਟ ਮਾਸਕ ਜਿਹੜਾ ਉਹ ਡਾਈਨ ਕਰਦਾ ਫੜਿਆ ਗਿਆ, ਫੋਟੋ ਜਿਹੜੀ ਉਹ ਆਈ। ਸੋ ਹੁਣ ਹਰ ਵਾਰੀ ਗਲਤੀ ਕਰਕੇ ਮਾਫੀ ਹੀ ਮੰਗੀ ਜਾਣੀ ਆ, ਉਹਦੇ ਨਾਲ ਗੱਲ ਨਹੀਂ ਬਣਦੀ। ਲੋਕੀ ਜਿਹੜੀਆਂ ਅਜਿਹੀਆਂ ਚੀਜ਼ਾਂ ਉਹ ਭੁੱਲਦੇ ਜੀ। ਨਹੀਂ ਸੋ ਹੈਗੇ। ਇੱਕ ਦੂਜੇ ਦੇ ਉਲਟ ਵਿਰੋਧ ਬਹੁਤ ਪਾਉਂਦੇ ਰਹਿੰਦੇ ਆ ਵੀ ਉਹ ਜਦੋਂ ਪ੍ਰੈਜ਼ੀਡੈਂਟ ਟਰੰਪ ਸੀਗਾ ਉਹ ਵੀ ਜਿੱਦਾਂ ਵੀ ਜਦੋਂ ਕਰੋਨਾ ਹੋ ਗਿਆ ਤੇ ਦੂਜੇ ਤੀਜੇ ਦਿਨ ਹੀ ਆਪਣੀ ਲਿਮੋ 'ਚ ਘੁੰਮ ਰਹੇ ਸੀ, ਤੇ ਬਲਕਿ ਵਿਚਾਰੇ ਜਿਹੜੇ ਨਾਲ ਉਹਨਾਂ ਦੇ ਗਾਰਡ ਹੁੰਦੇ ਆ ਉਹਨਾਂ ਨੂੰ ਵੀ ਕਰੋਨਾ ਹੋ ਗਿਆ ਸੀ, ਤੇ ਲੋਕ ਜਿਹੜੇ ਆ ਉਹਨਾਂ ਨੂੰ 10 ਦਿਨ 14 ਦਿਨ ਸੀ ਵੀ ਤੁਹਾਨੂੰ ਕੁਆਰੰਟਾਈਨ ਕਰਨਾ ਪੈਣਾ ਹੈ ਜੇ ਤੁਹਾਨੂੰ Yeah, ਹੋ ਗਿਆ। ਸੋ ਜਿਹੜੇ ਜੈਚਰਸਨ ਹੈਗੇ ਆ ਇਹ ਰੀਓਪਨ ਸਕੂਲ ਵਾਲੇ, ਉਹਨਾਂ ਨੇ ਸਟੇਟਮੈਂਟ ਦਿੱਤੀ ਆ, ਕਹਿੰਦੇ ਵੀ ਤੁਸੀਂ ਯੂ ਕੀਪ ਇੰਪੋਜ਼ਿੰਗ ਥੀਸ ਰੂਲਸ ਐਂਡ ਆਲ ਦ ਪੀਪਲ ਇਨ ਪਾਵਰ ਆਰ ਨਾਟ ਫੋਲੋਇੰਗ them, ਬਟ they are imposing them on the people who don't have a voice and who are the last at least at the risk। ਸੋ ਜਿਹੜੇ ਉਹ ਕਹਿੰਦੇ ਵੀ ਜਿਹਨਾਂ ਕੋਲ ਹੁਣ ਸਾਡੀ ਤਾਂ ਆਵਾਜ਼ ਹੀ ਨਹੀਂ ਹੈਗੀ, ਸਾਡੀ ਸੁਣਦੇ ਨਹੀਂ, ਆਪ ਰੂਲ ਬਣਾ ਕੇ ਤੇ ਉਹਨੂੰ ਤੋੜੀ ਜਾਂਦੇ ਹੈਗੇ। ਬਿਲਕੁਲ, ਬਿਲਕੁਲ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰ ਜਾਈਏ 6 ਜਨਵਰੀ ਦੀ ਹੋਈ ਇਨਸਰੈਕਸ਼ਨ ਦੇ ਵਿੱਚ ਇੱਕ ਕਾਫੀ ਮਕਬੂਲ ਹੋਈ ਸੀ, ਬੜੀ ਮਸ਼ਹੂਰ ਹੋਈ ਸੀ ਇੱਕ ਤਸਵੀਰ ਜਿਸ ਨੇ ਸਿੰਗਾਂ ਵਾਲਾ ਭਾਈ ਜਿਹਨੂੰ ਵੀ ਕਹਿ ਦਿੱਤਾ ਜਾਂਦਾ ਆ, ਜੀ, QAnon ਸ਼ਮੈਨ ਜਿਹੜਾ ਸੀਗਾ, ਕਹਿੰਦੇ ਵੀ ਪ੍ਰੋਸੀਕਿਊਟਰਸ ਹੁਣ ਉਸ ਦੇ ਲਈ 4 ਸਾਲ ਤੋਂ ਵੱਧ ਦੀ ਜਿਹੜੀ ਸਜ਼ਾ ਹੈ, ਪ੍ਰਿਜ਼ਨ ਟਾਈਮ ਆ, ਉਸ ਦੀ ਮੰਗ ਜਿਹੜੀ ਕਰ ਰਹੇ ਆ। ਕਹਿੰਦੇ ਆ ਵੀ ਇਸ ਦੇ ਲਈ ਇਹਨਾਂ ਨੇ ਇਸ ਲਈ ਮੰਗੀ ਆ ਵੀ ਕਹਿੰਦੇ ਵੀ ਇੱਕ ਉਦਾਹਰਣ ਜਿਹੜਾ ਆ ਉਹ ਬਣਾਇਆ ਜਾ ਸਕੇ। ਹੁਣ ਤੱਕ 6 ਜਨਵਰੀ ਦੇ ਇਨਸਰੈਕਸ਼ਨ ਦੇ ਵਿੱਚ ਇਸ ਦੇ ਲਈ ਸਭ ਤੋਂ ਵੱਧ ਸਜ਼ਾ ਦੀ ਮੰਗ ਜਿਹੜੇ ਪ੍ਰੋਸੀਕਿਊਟਰਸ ਨੇ ਜਿਹੜੀ ਉਹ ਰੱਖੀ ਹੈਗੀ ਆ। ਸੋ ਕਿਉਂਕਿ ਇਹ ਹਾਈ ਪ੍ਰੋਫਾਈਲ ਕੇਸ ਸੀਗਾ, ਜੇਕਬ ਚੈਂਸਲੀ ਜਿਹੜਾ ਆ ਉਸ ਦੀ ਕਾਫੀ ਕਹਿੰਦੇ ਵੀ ਸਖਤ ਸ਼ਬਦਾਂ ਦੇ ਵਿੱਚ ਇਸ ਦਾ ਕ੍ਰਾਈਮ ਤੇ ਜਿਹੜੀ ਉਹ ਦੱਸਿਆ ਗਿਆ, ਹਾਰਸ਼ ਅਸੈਸਮੈਂਟ ਜਿਹੜੀ ਉਹ ਕੀਤੀ ਗਈ ਸੀਗੀ। ਸੋ ਇਸ ਲਈ ਕਹਿੰਦੇ ਵੀ ਇਸ ਦੀ ਉਹ ਉਦਾਹਰਣ ਜਿਹੜੀ ਉਹ ਬਣਾਉਣਾ ਚਾਹੁੰਦੇ ਆ। ਇਸ ਤੋਂ ਪਹਿਲਾਂ ਹੋਰ ਵੀ ਕਈ ਜਿਹੜੀਆਂ ਸਜ਼ਾਵਾਂ ਜਿਹੜੀਆਂ ਹੋਈਆਂ ਆ, ਕਈਆਂ ਨੂੰ ਜਿਹੜੇ ਆ 10-10 ਮਹੀਨੇ ਤੱਕ ਦੀ ਜਿਹੜੀ ਉਹ ਸਜ਼ਾ ਆ ਉਹ ਵੀ ਹੋ ਚੁੱਕੀ ਹੋਈ ਆ। ਹੁਣ ਤੱਕ 650 ਤੋਂ ਵੱਧ ਜਿਹੜੇ ਆ ਉਹਨਾਂ ਨੂੰ ਜਿਹੜਾ ਚਾਰਜ ਆ ਉਹ ਕੀਤਾ ਗਿਆ ਵੱਖ-ਵੱਖ ਲੋਕਾਂ ਨੂੰ। ਜੀ।
ਅਗਲੀ ਖਬਰ ਜਿਹੜੀ ਆ ਸੋਸ਼ਲ ਮੀਡੀਆ ਦੇ ਸੰਬੰਧ ਦੇ ਵਿੱਚ ਆ, ਬੰਦੇ ਜਿਹੜੇ ਆ ਜਾਂ ਬੀਬੀਆਂ ਉਹ ਮਸ਼ੀਨਾਂ ਬਣਦੇ ਜਾ ਰਹੇ ਆ ਦੁਨੀਆ ਦੇ ਵਿੱਚ। ਖਾਸ ਕਰਕੇ ਅਮਰੀਕਾ ਦੇ ਵਿੱਚ ਆਪਾਂ ਇਹ ਤਾਂ ਦੇਖਦੇ ਹੁੰਦੇ ਸੀ ਵੀ ਜੀ ਇੰਡੀਆ ਦੇ ਵਿੱਚ ਜਿਹੜੀ ਬੌਂਡਡ ਲੇਬਰ ਆ, ਕੋਈ ਜਿੱਦਾਂ ਭੱਠਿਆਂ ਤੇ ਕੰਮ ਕਰਦਾ ਜਾਂ ਕੰਟਰੈਕਟ ਤੇ ਕੰਮ ਕਰਦਾ, ਉਹਨਾਂ ਤੋਂ ਇੰਨੇ-ਇੰਨੇ ਘੰਟੇ ਬੱਚਿਆਂ ਤੋਂ ਕੰਮ ਕਰਾਇਆ ਜਾਂਦਾ। ਪਰ USA ਦੇ ਵਿੱਚ ਵੀ ਜਿਹੜੀ ਇਹ ਹਾਲਤ ਆ, ਜਿਹੜੇ ਇੰਜੀਨੀਅਰਸ ਆ ਖਾਸ ਕਰਕੇ ਉਹਨਾਂ ਦੀ ਇਹੀ ਬਣਦੀ ਜਾ ਰਹੀ ਆ। ਕਹਿੰਦੇ ਵੀ ਲਗਾਤਾਰ ਉਹਨਾਂ ਨੂੰ 24 ਆਵਰ ਕਾਲ ਲਿਸਟ ਤੇ ਹੀ ਹੁੰਦੇ ਆ ਜੀ, 12-12 13-13 ਘੰਟੇ ਦਾ ਕੰਮ ਕਰਦੇ ਹੀ ਆ। ਤੇ ਫਿਰ ਵੀ ਈਵਨ ਜਦੋਂ ਸੁੱਤੇ ਵੀ ਆ ਤਾਂ ਵੀ ਕਾਲ ਲਿਸਟ ਵਾਲਾ ਹੀ ਉਹਨਾਂ ਦਾ ਕੰਮ ਆ, ਕਿਉਂਕਿ ਕੰਪਨੀਆਂ ਜਿਹੜੀਆਂ ਇਹ ਪ੍ਰੋਫਿਟ ਬਣਾਉਣ ਦੇ ਲਈ ਇਹਨਾਂ ਨੇ ਇੰਡੀਆ ਦੇ ਵਿੱਚ ਫਿਲਪਾਈਨਸ, ਹੋਰ ਰਸ਼ੀਆ, ਹੋਰ ਮੁਲਕਾਂ 'ਚ ਆਪਣੇ ਆਫਿਸ ਖੋਲ੍ਹੇ ਹੋਏ ਆ, 24 ਆਵਰ ਕੰਮ ਕਰਦੇ ਆ। ਸੋ ਇਸੇ ਤਰ੍ਹਾਂ ਕੱਲ੍ਹ ਪੁਰਤਗਾਲ ਜਿਹੜਾ ਮੁਲਕ ਆ, ਉਹਨਾਂ ਨੇ ਇੱਕ ਰੂਲ ਬਣਾ ਦਿੱਤਾ ਵੀ ਜਿਹੜੇ ਇੰਪਲਾਇਰਸ ਆ, ਜਿਹੜੇ ਬਿਜ਼ਨੈਸਿਸ ਆ, ਉਹ ਆਪਣੇ ਵਰਕਰਸ ਨੂੰ ਜਿਹੜੇ ਵਰਕਿੰਗ ਆਵਰਸ ਆ ਉਹ ਤੋਂ ਬਾਅਦ ਕਿਸੇ ਤਰ੍ਹਾਂ ਦਾ ਟੈਕਸਟ ਜਾਂ ਈਮੇਲ ਨਹੀਂ ਕਰ ਸਕਦੇ ਵਰਕ ਦੇ ਨਾਲ ਰਿਲੇਟਡ। ਸੋ ਇਹ ਜਿਹੜਾ ਲਾ ਉਹਨਾਂ ਨੇ ਪਾਸ ਕੀਤਾ ਆ, ਇਹ ਪੂਰੀ ਦੁਨੀਆ ਇਹਦੇ ਵੱਲ ਦੇਖ ਰਹੀ ਆ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਵਧੀਆ ਆ ਵੀ ਚਲੋ ਇੰਨਾ ਤਾਂ ਹੈ ਨਾ ਵੀ ਜੇ ਕੋਈ 8 ਘੰਟੇ ਜਾਂ 10 ਘੰਟੇ ਕੰਮ ਕਰਦਾ ਉਹ ਤੋਂ ਬਾਅਦ ਤਾਂ ਨਹੀਂ ਨਾ ਕਿਸੇ ਨੂੰ ਡਿਸਟਰਬੈਂਸ। ਸੋ ਇਹ ਲਾ ਦੀ ਜਿਹੜਾ ਆ ਹੁਣ USA ਦੇ ਵਿੱਚ ਵੀ ਕਾਫੀ ਗੇਨ ਕਰ ਰਿਹਾ ਹੈਗਾ, ਇਹਦੀ ਅਟੈਂਸ਼ਨ ਜਿਹੜੀ ਆ। ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਇੱਕ ਹੋਰ ਚੀਜ਼ ਦੇ ਉੱਤੇ ਆਪਾਂ ਆਪਣੇ ਸਰੋਤਿਆਂ ਨੂੰ ਧਿਆਨ ਦਿਵਾਉਣਾ ਚਾਹੁੰਦੇ ਹਾਂ। ਆਪਣੀ ਜਿਹੜੀ ਆਈਡੈਂਟਿਟੀ ਹੁੰਦੀ ਆ, ਉਸ ਨੂੰ ਚੋਰੀ ਹੋਣ ਤੋਂ ਤੁਹਾਨੂੰ ਬਚਾਉਣਾ ਚਾਹੀਦਾ ਹੈ। ਤੁਸੀਂ ਸਾਲ ਦੇ ਵਿੱਚ ਫ੍ਰੀ ਟੈਕਸ ਸੌਰੀ ਜਿਹੜੀ ਕ੍ਰੈਡਿਟ ਰਿਪੋਰਟ ਆ, ਉਹ ਆਪਣੀ ਚੈੱਕ ਕਰ ਸਕਦੇ ਆ। ਕੀ ਤੁਹਾਡੇ ਜਿਹੜੇ ਉਹ ਸਿਰ ਦੇ ਉੱਤੇ ਕਹਿ ਲਓ ਵੀ ਡੈਟ ਹੈਗੇ ਆ ਜਾਂ ਹੋਰ ਹੈਗਾ ਆ, ਵੀ ਇਸ ਚੀਜ਼ ਦੇ ਨਾਲ ਵੀ ਕੀ ਹੈਗਾ ਆ। ਯੂਬਾ ਸਿਟੀ ਨਗਰ ਕੀਰਤਨ ਤੇ ਜਦ ਗਏ ਸੀ, ਕਈ ਲੋਕਾਂ ਨੇ ਆ ਕੇ ਜਿਹੜਾ ਆਪਾਂ ਨੂੰ ਇਹ ਦੱਸਿਆ ਵੀ ਕਈ ਖਾਸ ਕਰਕੇ ਜਿਨ੍ਹਾਂ ਨੂੰ ਪਤਾ ਨਹੀਂ ਆ, ਉਹਨਾਂ ਦਾ ਡਾਟਾ, ਉਹਨਾਂ ਦੀ ਆਈਡੈਂਟਿਟੀ ਚੋਰੀ ਹੋ ਚੁੱਕੀ ਆ। ਉਹਨਾਂ ਦੇ ਨਾਂ ਦੇ ਉੱਤੇ ਕਈਆਂ ਨੇ ਕਾਰਾਂ ਕਢਾ ਲਈਆਂ, ਕਈਆਂ ਨੇ ਲੋਨ ਲੈ ਲਏ ਆ, ਕਈਆਂ ਨੇ ਬੈਂਕ ਅਕਾਊਂਟ ਤੱਕ ਵੀ ਜਿਹੜੇ ਉਹਨਾਂ ਦੇ ਨਾਂ ਦੇ ਉੱਤੇ ਜਿਹੜੇ ਉਹ ਖੁਲਾ ਲਏ ਆ। ਜਦੋਂ ਕਹਿੰਦੇ ਇੱਕ ਜਿਹੜੀ ਉਦਾਹਰਨ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਇੱਕ ਪਰਿਵਾਰ ਦੇ ਨਾਲ ਤੇ ਇਦਾਂ ਹੋਇਆ, ਉਹਨਾਂ ਨੂੰ ਜਦ ਪਤਾ ਲੱਗਾ ਵੀ ਉਹਨਾਂ ਦੀ ਇਦਾਂ ਨਾਂ ਦੇ ਉੱਤੇ ਕੁਛ ਬਣਾਇਆ ਹੋਇਆ ਅਕਾਊਂਟ ਬਣਾਏ ਆ, ਯੇ ਵੋ ਆ, ਉਹਨਾਂ ਨੇ ਬੰਦ ਕਰਾਇਆ। ਪਰ ਦੂਜੇ ਜਿਨ੍ਹਾਂ ਨੇ ਆਈਡੈਂਟਿਟੀ ਚੋਰੀ ਕੀਤੀ ਸੀ, ਉਹਨਾਂ ਦੇ ਕੋਲ ਕਹਿੰਦੇ ਵੀ ਇੰਨੀ ਕੁ ਜ਼ਿਆਦਾ ਜਾਣਕਾਰੀ ਸੀ, ਉਹਨਾਂ ਨੇ ਮੁੜ ਦੁਬਾਰਾ ਜਿਹੜਾ ਆ ਉਸ ਅਕਾਊਂਟ ਨੂੰ ਬਹਾਲ ਕਰਾ ਲਿਆ। ਆਪਣੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਲੋਕਾਂ ਦੀਆਂ ਗੱਲਾਂ 'ਚ, ਸਕੈਮਰਸ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ। ਅਮਰੀਕਾ ਦੇ ਵਿੱਚ ਟੂ ਗੁੱਡ ਟੂ ਬੀ ਟਰੂ ਜਿਹੜਾ ਉਹ ਕੁਛ ਨਹੀਂ ਆ। ਸਰਕਾਰ ਨੇ ਜਿੰਨੇ ਕੁ ਚੈੱਕ ਦੇਣੇ ਸੀ ਦੇਤੇ ਆ, ਹੁਣ ਹਾਲ ਦੀ ਘੜੀ ਹੋਰ ਕੁਛ ਨਹੀਂ ਜੋ ਜਿਹੜਾ ਉਹ ਮਿਲਣਾ। ਇਹ ਨਾ ਸੋਚੀ ਜਾਇਓ ਵੀ ਜੇ ਹੁਣ ਉਹ ਚੀਜ਼ਾਂ ਉਦੋਂ ਮਿਲੀਆਂ ਤੇ ਹੁਣ ਸਾਰੀ ਉਮਰ ਆਪਾਂ ਨੂੰ ਮਿਲਦਾ ਹੀ ਜਿਹੜਾ ਉਹ ਰਹਿਣਾ ਹੈਗਾ ਆ। ਸੋ ਜੀ। ਇਹ ਇਸ ਚੀਜ਼ ਦੇ ਉੱਤੇ ਜਿਹੜਾ ਜ਼ਰੂਰ ਧਿਆਨ ਜਿਹੜਾ ਉਹ ਤੁਸੀਂ ਰੱਖੋ। ਆਪਣੀ ਇਨਫੋਰਮੇਸ਼ਨ ਨੂੰ SSN, ਆਪਣਾ ਨਾਮ, ਐਡਰੈਸ, ਇੱਦਾਂ ਦੀਆਂ ਚੀਜ਼ਾਂ, ਫ਼ੋਨ ਨੰਬਰ, ਇਸ ਨੂੰ ਭਾਈ ਪ੍ਰਾਈਵੇਟ ਰੱਖੋ, ਗੁਪਤ ਰੱਖੋ। ਹਰ ਇੱਕ ਦੇ ਨਾਲ ਜਿਹੜਾ ਉਹ ਨਾ ਸ਼ੇਅਰ ਕਰੋ। ਕੋਈ ਫ੍ਰੀ ਦੀ ਕੋਈ ਚੀਜ਼ ਲੈਣ ਦੇ ਲਈ ਕਿਸੇ ਨੂੰ ਤੁਸੀਂ ਘੱਲੂਗੇ ਤਾਂ ਉਹ ਪ੍ਰੋਬਲਮ ਹੋ ਜਾਂਦੀ ਆ। ਉੱਤੋਂ ਹਰਜੋਤ ਸਿੰਘ ਜੀ, ਇੱਕ ਇਹ ਵੀ ਪ੍ਰੋਬਲਮ ਆ ਕਿ ਆਪਣੇ ਵੀ ਜਿਹੜੇ ਕਈ ਬਿਜ਼ਨਸਿਸ ਇਹ ਚੀਜ਼ਾਂ ਦੇ ਨਾਲ ਕੰਮ ਕਰਦੇ ਨੇ, ਉਹਨਾਂ ਦੇ ਕੋਲ ਹੈਕਿੰਗ ਤੋਂ ਬਚਣ ਦੇ ਲਈ ਕੋਈ ਬਹੁਤੀ ਸਹੂਲਤ ਨਹੀਂ ਹੁੰਦੀ। ਤੁਹਾਡੇ SSNs ਡਾਟਾ ਜਿਹੜਾ ਆ ਉਹ ਹੈਕ ਕਰਕੇ ਚੋਰੀ ਹੋ ਸਕਦਾ ਤੇ ਉਸ ਤੋਂ ਬਾਅਦ ਦੇ ਵਿੱਚ ਆਈਡੈਂਟਿਟੀ ਥੈਫਟ ਜਿਹੜਾ ਆ ਉਹ ਹੋ ਸਕਦਾ ਆ। ਸੋ ਇਹ ਬਹੁਤ ਵੱਡੀ ਜਿਹੜੀ ਸਮੱਸਿਆ ਇਸ ਟਾਈਮ ਅਮਰੀਕਾ ਦੇ ਵਿੱਚ ਆ ਰਹੀ ਹੈਗੀ ਆ। ਸੋ ਜੀ, ਕਈ ਬਿਲਕੁਲ। ਤਾਂ ਪਿਛਲੇ ਦਿਨਾਂ ਤੋਂ ਨਵਾਂ ਜਿਹੜਾ ਟ੍ਰੈਂਡ ਚੱਲਿਆ ਆ ਵੀ ਤੁਹਾਨੂੰ ਟੈਕਸਟ ਆਉਂਦਾ ਤੁਹਾਡੇ ਫ਼ੋਨ ਦੇ ਉੱਤੇ ਵੀ ਤੁਹਾਡਾ ਜਿਹੜਾ ਆ ਕ੍ਰੈਡਿਟ ਕਾਰਡ ਗਲਤ ਯੂਜ਼ ਹੋ ਗਿਆ ਤੇ ਤੁਸੀਂ ਕਾਲ ਕਰਕੇ ਜਿਹੜਾ ਆ ਕਨਫਰਮ ਕਰੋ, ਜਾਂ ਤੁਹਾਡੀ ਹੂੰ, ਬੈਂਕ ਅਕਾਊਂਟ ਦੇ ਵਿੱਚੋਂ ਪੈਸੇ ਨਿਕਲ ਗਏ ਆ ਤੇ ਕਨਫਰਮ ਕਰੋ। ਮੈਨੂੰ ਵੀ ਯਾਹ ਆਏ ਆ। ਉਹਦੇ ਵਿੱਚ ਕੀ ਆ ਵੀ ਜੇ ਤੁਸੀਂ ਧਿਆਨ ਨਾਲ ਨਹੀਂ ਦੇਖਦੇ ਨਾ, ਬਿਲਕੁਲ ਜਿੱਦਾਂ ਮੈਨੂੰ ਮੈਸੇਜ ਆਇਆ ਵੀ ਤੁਹਾਡਾ ਬੈਂਕ ਆਫ ਅਮਰੀਕਾ ਦਾ ਕ੍ਰੈਡਿਟ ਕਾਰਡ ਜਿਹੜਾ ਆ ਉਹ ਗਲਤ ਯੂਜ਼ ਹੋ ਗਿਆ ਆ ਤੇ ਇਸ ਕਰਕੇ ਬਲੌਕ ਕਰਤਾ, ਪਲੀਜ਼ ਕਾਲ ਕਰ ਲਓ ਉਹਨੂੰ ਦੁਬਾਰਾ ਕੀ ਸਟਾਰਟ ਕਰਨ ਲਈ। ਤੇ ਜਿਹੜਾ ਮੈਸੇਜ ਸੀ ਜੇ ਤੁਸੀਂ ਧਿਆਨ ਨਾਲ ਦੇਖੋ, ਉਹਨੇ ਬਿਲਕੁਲ ਬੈਂਕ ਆਫ ਅਮਰੀਕਾ ਲਿਖਿਆ ਸੀ ਤੇ ਬੈਂਕ ਆਫ ਅਮਰੀਕਾ O ਦੀ ਜਗ੍ਹਾ 0 ਸੀ। ਬੈਂਕ 0F ਅਮਰੀਕਾ। ਸੋ ਜੇ ਬੰਦਾ ਧਿਆਨ ਨਾਲ ਨਾ ਦੇਖੇ, ਬੰਦੇ ਨੂੰ ਲੱਗਦਾ ਹੀ ਆ ਵੀ ਇਹ ਬੈਂਕ ਆਫ ਅਮਰੀਕਾ ਤੋਂ ਆਇਆ। ਤੇ ਜਦੋਂ ਤੁਸੀਂ ਕਾਲ ਕਰਨੀ ਆ, ਉਹਨੇ ਕਹਿਣਾ ਠੀਕ ਆ ਵੀ ਅਸੀਂ ਦਿਸ ਇਜ਼ ਬੈਂਕ ਆਫ ਅਮਰੀਕਾ, ਹਨਾ। ਤੇ ਵੀ ਅਸੀਂ ਵੈਰੀਫਾਈ ਕਰਨੀ ਹੈ ਤੁਹਾਡੀ ਆਇਡੈਂਟੀਟੀ, ਹਨਾ, ਵੀ ਤੁਹਾਡਾ ਕਾਰਡ, ਵੀ ਤੁਹਾਡਾ ਕੀ ਡੇਟ ਆਫ ਬਰਥ ਆ, ਕੀ ਸੋਸ਼ਲ ਆ। ਬਸ 2 ਯਾਹ ਚੀਜ਼ਾਂ ਉਹਨਾਂ ਕੋਲ ਆ ਗਈਆਂ, ਫਿਰ ਗਿਆ ਕੰਮ, ਹਨਾ।
ਸੋ ਜੀ, ਪਲੀਜ਼ ਇਹ ਮੇਕ ਸ਼ੋਰ ਕਰੋ, ਬਹੁਤ ਜ਼ਿਆਦਾ ਟੈਕਸਟ ਮੈਸੇਜ ਹੁਣ ਆ ਰਹੇ ਹੈਗੇ ਆ ਵੀ ਤੁਹਾਡਾ ਜੀ ਅਸੀਂ ਕ੍ਰੈਡਿਟ ਕਾਰਡ ਬੰਦ ਕਰਤਾ, ਤੁਹਾਡਾ ਬੈਂਕ ਅਕਾਊਂਟ ਬੰਦ ਕਰਤਾ। ਬਹੁਤ ਫਰਾਡ ਹੋ ਰਿਹਾ। ਤੇ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਆ ਭਾਈ, ਸਾਰੇ ਵੱਧ ਤੋਂ ਵੱਧ ਤੁਹਾਡੇ ਜਿਹੜੇ ਦੋਸਤ ਮਿੱਤਰ ਉਹਨਾਂ ਨੂੰ ਦੱਸਿਆ ਕਰੋ ਭਈ ਪ੍ਰੋਗਰਾਮ ਸੁਣਿਆ ਕਰੋ ਪੰਜਾਬੀ ਰੇਡੀਓ ਯੂਐਸਏ ਦਾ। ਮੁੜ ਕੇ ਫਿਰ ਕਈ ਵਾਰੀ ਕੀ ਹੁੰਦਾ ਵੀ ਲੁੱਟ ਹੋ ਜਾਂਦੇ, ਫਿਰ ਸਾਨੂੰ ਕਾਲ ਕਰਦੇ ਵੀ ਭਈ ਆ ਸਾਡੇ ਨਾਲ ਏਦਾਂ ਹੋ ਗਈ। ਸੋ ਤਾਂ ਕਿ ਵੱਧ ਤੋਂ ਵੱਧ ਜਿਹੜੀ ਆਪਣੀ ਕਮਿਊਨਿਟੀ ਆ ਉਹਨਾਂ ਨੂੰ ਪਤਾ ਲੱਗੇ, ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜੇ ਬਾਹਰੋਂ ਆਏ ਆ ਖਾਸ ਕਰਕੇ ਲੋਕ ਬਾਹਰਲੇ ਮੁਲਕਾਂ ਤੋਂ, ਉਹ ਡਰ ਜਾਂਦੇ ਆ ਵੀ ਪਤਾ ਨਹੀਂ ਸੱਚੀ ਇੱਦਾਂ ਹੋ ਗਿਆ ਹੈਗਾ। ਸੋ ਇਹ ਬਹੁਤ ਜ਼ਿਆਦਾ ਫਰਾਡ ਚੱਲ ਰਹੇ ਹੈਗੇ। ਜੀ। ਸਨੀ ਗਰੇਵਾਲ ਲਿਖਦੇ, ਕਹਿੰਦੇ ਉਹਨਾਂ ਨੇ ਆਪਣੀ ਕ੍ਰੈਡਿਟ ਰਿਪੋਰਟ ਉਸ ਨੂੰ ਲੌਕ ਲਾਇਆ ਹੋਇਆ ਆ। ਜੇ ਕਿਸੇ ਨੇ ਵੀ ਕ੍ਰੈਡਿਟ ਉਹਨਾਂ ਦਾ ਰਨ ਕਰਨਾ ਆ ਤਾਂ ਉਹਨੂੰ ਕਾਲ ਆਉਂਦੀ ਆ ਤੇ ਫਿਰ ਹੀ ਉਹ ਪਾਸਕੋਡ ਤੋਂ ਬਾਅਦ ਦੇ ਵਿੱਚ ਹੀ ਕ੍ਰੈਡਿਟ ਜਿਹੜਾ ਉਹ ਰਨ ਹੋ ਸਕਦਾ ਆ। ਤੇ ਕਹਿੰਦੇ ਫ੍ਰੀ ਹੁੰਦਾ ਆ ਆਪਣਾ ਜਿਹੜਾ ਇਸ ਕ੍ਰੈਡਿਟ ਰਿਪੋਰਟ ਨੂੰ ਇਦਾਂ ਜਿਹੜਾ ਉਹ ਲੌਕ ਕਰਕੇ ਜਿਹੜਾ ਉਹ ਰੱਖਣਾ। ਸੋ ਇਦਾਂ ਦੀਆਂ ਚੀਜ਼ਾਂ ਨੂੰ ਜਿਹੜਾ ਉਹ ਰੱਖੋ। ਹਰਜੋਤ ਸਿੰਘ ਜੀ, ਇਹ ਤਾਂ ਇਹ ਆ ਵੀ ਤੁਹਾਡੇ ਕੋਲ ਉਸ ਬੈਂਕ ਅਕਾਊਂਟ ਹੈਗਾ ਸੀਗਾ ਜਾਂ ਕ੍ਰੈਡਿਟ ਕਾਰਡ ਸੀਗਾ। ਕਈ ਵਾਰੀ ਤੇ ਉਹਨਾਂ ਬੈਂਕਾਂ ਦੇ ਕ੍ਰੈਡਿਟ ਕਾਰਡ ਕਹਿੰਦੇ ਆ ਵੀ ਉਹਦਾ ਮੈਸੇਜ ਆ ਜਾਂਦਾ ਜਿਹੜਾ ਤੁਹਾਡੇ ਕੋਲ ਹੁੰਦਾ ਹੀ ਨਹੀਂ ਆ। ਸੋ ਜੀ, ਉੱਥੋਂ ਤਾਂ ਫਿਰ ਬਿਲਕੁਲ ਹੀ ਸ਼ਰੇਆਮ ਜਿਹੜਾ ਉਹ ਪਤਾ ਲੱਗ ਜਾਂਦਾ ਆ। ਆਪਾਂ ਥੋੜੇ ਦਿਨ ਪਹਿਲਾਂ ਵੀ ਆਪਣੇ ਸਰੋਤਿਆਂ ਨੂੰ ਦੱਸਿਆ ਸੀਗਾ, ਜੇ ਕਦੀ ਵੀ ਤੁਹਾਨੂੰ ਇਦਾਂ ਦਾ ਮੈਸੇਜ ਆਵੇ, ਇਸ ਤੋਂ ਪਹਿਲਾਂ ਵੀ ਉਹ ਜਿਹੜਾ ਤੁਹਾਡਾ ਮੈਸੇਜ ਦੇ ਵਿੱਚ ਲਿੰਕ ਆ ਉਹਨੂੰ ਤੁਸੀਂ ਕਲਿੱਕ ਕਰੋ। ਵੀ ਬੰਦਾ ਡਰਦਾ ਕਹਿੰਦਾ ਵੀ ਮੈਂ ਕਲਿੱਕ ਕਰ ਲੈਣਾ, ਉਸ ਤੋਂ ਪਹਿਲਾਂ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਲੌਗਇਨ ਕਰਕੇ ਖੁਦ ਜਿਹੜਾ ਉਹ ਚੈੱਕ ਕਰ ਲਓ। ਜਿਨ੍ਹਾਂ ਦੇ ਐਮਾਜ਼ੋਨ ਦੇ ਅਕਾਊਂਟ ਹੈਗੇ ਆ, ਉਹਨਾਂ ਨੂੰ ਵੀ ਬਹੁਤ ਕਾਲਾਂ ਮੈਸੇਜ ਆਉਂਦੀਆਂ ਵੀ ਆਖੇ ਜੀ $1000 ਦਾ ਉਹਨਾਂ ਨੇ ਤੁਸੀਂ ਜਿਹੜਾ ਜੀ ਉਹ ਬਾਏ ਕਰ ਲਿਆ ਲੈਪਟਾਪ, ਇਦਾਂ ਆ ਉਦਾਂ ਆ। ਸੋ ਉਹਦੇ ਵਿੱਚ ਜਾ ਕੇ ਜਿਹੜਾ ਉਹ ਚੈੱਕ ਕਰੋ, ਕਦੀ ਵੀ ਉਹ ਆਏ ਹੋਏ ਈਮੇਲ ਜਾਂ ਉਹ ਜਿਹੜੀ ਮੈਸੇਜ ਆ ਉਸ ਦੇ ਵਿੱਚ ਲਿੰਕ ਨੂੰ ਕਲਿੱਕ ਨਾ ਕਰੋ। ਉਹ ਤੁਹਾਡਾ ਜਿਹੜਾ ਡਾਟਾ ਆ, ਉਹ ਤੁਹਾਡੀ ਇਨਫੋਰਮੇਸ਼ਨ ਆ, ਉਹਨਾਂ ਨੇ ਚੋਰੀ ਕਰਨੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਆ ਫਿਰ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੇ ਕੁਛ ਨਾ ਕੁਛ ਤੁਹਾਡੇ ਨਾਂ ਦੇ ਉੱਤੇ ਜਿਹੜਾ ਉਹ ਕਰਨਾ ਆ। ਸੋ ਅਯੂਬਾ ਸਿਟੀ ਵਾਲਿਆਂ ਨੇ ਤਾਂ ਇਹ ਦੱਸਿਆ ਸੀ, ਕਹਿੰਦੇ ਵੀ ਕਿਸੇ ਸਾਊਥ ਇੰਡੀਅਨ ਨੇ ਆਪਣੇ ਕਿਸੇ ਇੱਕ ਪਰਿਵਾਰ ਦਾ ਇਸ ਤਰੀਕੇ ਦੇ ਨਾਲ ਕੀਤਾ ਸੀਗਾ। ਹੁਣ ਇਹ ਨਹੀਂ ਪਤਾ ਵੀ ਉਹਨਾਂ ਨੇ ਇੱਥੋਂ ਬੈਠਿਆਂ ਨੇ ਕੀਤਾ ਕਿ ਉੱਥੋਂ ਬੈਠਿਆਂ ਨੇ ਜਿਹੜਾ ਆ ਉਹ ਕੀਤਾ ਆ। ਸੋ ਚੋਰੀਆਂ ਜਿਹੜੀਆਂ ਆ ਇਸ ਹਿਸਾਬ ਦੇ ਨਾਲ ਹੁਣ ਹਾਈਟੈਕ ਚੋਰੀਆਂ ਆ। ਹੁਣ ਉਹ ਸਿੱਧੀਆਂ ਨਹੀਂ ਆ ਵੀ ਘਰੇ ਵੜ ਕੇ ਤੇ ਚੱਕ ਕੇ ਜਿਹੜਾ ਉਹ ਲੈ ਗਏ ਜਾਂ ਗਲੇ 'ਚ ਜਾਂਦਿਆਂ ਦੀਆਂ ਜਿਹੜੀਆਂ ਚੇਨੀਆਂ ਲਾ ਲਈਆਂ, ਉਹ ਵੀ ਜਿਹੜਾ ਕੰਮ ਹੋ ਹੀ ਜਾਂਦਾ ਜਿਨ੍ਹਾਂ ਨੇ ਕਰਨਾ ਆ। ਪਰ ਇਹ ਜਿਹੜਾ ਆ ਹੁਣ ਤਰੀਕੇ ਦੇ ਨਾਲ ਦਿਮਾਗੀ ਚੋਰੀ ਜਿਹੜੀ ਆ ਉਹ ਜ਼ਿਆਦਾ ਹੋ ਰਹੀ ਆ। ਸੋ ਆਪਣੇ ਆਪ ਨੂੰ ਬਚਾ ਕੇ ਰੱਖੋ। ਜਿਹੜੇ ਸਮਾਲ ਬਿਜ਼ਨੈਸਿਸ ਆ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਥੋੜ੍ਹੇ ਜਿਹੇ ਡਾਲਰ ਸਪੈਂਡ ਕਰਕੇ ਆਪਣਾ ਜਿਹੜਾ ਵੀ ਤੁਹਾਡਾ ਇਹ ਸੰਵੇਦਨਸ਼ੀਲ ਡਾਟਾ ਹੁੰਦਾ ਆ, ਉਸ ਨੂੰ ਕਿੱਦਾਂ ਬਚਾ ਕੇ ਰੱਖਣਾ ਆ, ਉਸ ਦੇ ਉੱਤੇ ਥੋੜ੍ਹੇ ਡਾਲਰ ਜਿਹੜੇ ਉਹ ਸਪੈਂਡ ਕਰੋ। ਕਿਉਂਕਿ ਇਨਫੋਰਮੇਸ਼ਨ ਹੀ ਅੱਜ ਕੱਲ੍ਹ ਮਨੀ ਆ। ਤੇ ਜਦੋਂ ਇਨਫੋਰਮੇਸ਼ਨ ਚੋਰੀ ਹੋ ਜਾਂਦੀ ਆ ਤੇ ਸਭ ਨੂੰ ਪਤਾ ਹੈ ਵੀ ਫਿਰ ਕਿਸ ਭਾਅ ਵਿਕਦੀ ਆ। ਸਾਲਾਂ ਹੀ ਬੱਧੀ ਜਿਹੜੇ ਆ ਕ੍ਰੈਡਿਟ ਰਿਪੋਰਟਾਂ ਜਿਹੜੀਆਂ ਉਹ ਠੀਕ ਹੋਣ ਨੂੰ ਜਿਹੜਾ ਉਹ ਸਮਾਂ ਜੀ, ਲੱਗ ਜਾਂਦਾ ਆ ਤੇ ਹਜ਼ਾਰਾਂ ਹੀ ਡਾਲਰ ਜਿਹੜੇ ਫਿਰ ਉਹ ਵੀ ਲੱਗ ਜਾਂਦੇ। ਜੀ, ਬਿਲਕੁਲ ਜੀ। ਇੱਕ ਵਾਰ ਤੁਹਾਡੀ ਕ੍ਰੈਡਿਟ ਰਿਪੋਰਟ ਮੈਸ ਅਪ ਹੋ ਗਈ ਨਾ, ਉਹਨੂੰ ਕਲੀਨ ਕਰਨ ਨੂੰ 3-4 ਸਾਲ ਲੱਗ ਜਾਂਦੇ ਹੈਗੇ ਆ। ਸੋ ਪਲੀਜ਼ ਉਹ ਕੱਲਾ ਜਿੱਦਾਂ ਤੁਹਾਡੇ ਕ੍ਰੈਡਿਟ ਤੇ ਨਹੀਂ ਇਫੈਕਟ ਕਰਦਾ, ਹਰ ਇੱਕ ਚੀਜ਼ ਤੇ ਜਦੋਂ ਤੁਸੀਂ ਇੰਸ਼ੋਰੈਂਸ ਲੈਣੀ ਆ, ਕਿਤੇ ਕਾਰ ਲੈਣੀ ਆ, ਘਰ ਲੈਣਾ, ਬਹੁਤ ਜ਼ਿਆਦਾ ਮੈਸ ਅਪ ਹੁੰਦਾ। ਸੋ ਇੰਨੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਨਾ ਵੀ ਬੈਂਕ ਆਫ ਅਮਰੀਕਾ, ਐਨ ਤੁਹਾਨੂੰ ਲੱਗਦਾ ਇਦਾਂ ਹੀ ਆ ਵੀ ਬੈਂਕ ਆਫ ਅਮਰੀਕਾ ਤੋਂ ਹੀ ਕਾਲ ਆਈ ਆ, ਤੇ ਧਿਆਨ ਨਾਲ ਦੇਖੋ ਵਿੱਚ 0 ਸੀ। ਸੋ ਇਦਾਂ ਉਹ ਰਜਿਸਟਰ ਕਰ ਲੈਂਦੇ ਈਮੇਲਾਂ ਵੀ, ਹਨਾ। ਸੋ ਬਿਲਕੁਲ ਧਿਆਨ ਦੇ ਨਾਲ ਮੇਕ ਸ਼ੋਰ ਕਰੋ ਕਿਸੇ ਨੂੰ ਫੋਨ ਦੇ ਉੱਤੇ ਇਨਫੋਰਮੇਸ਼ਨ ਨਾ ਦਿਓ, ਅਨਲੈਸ ਕਿ ਤੁਹਾਨੂੰ ਪੱਕਾ ਸ਼ੋਰ ਆ ਵੀ ਹਾਂ ਮੈਂ ਇਹ ਬੰਦੇ ਨੂੰ ਜਾਣਦਾ ਆ ਜਾਂ ਮੇਰਾ ਸਹੀ ਇਹ ਬੈਂਕ ਆ, ਸਹੀ ਜਿੱਥੇ ਵੀ ਤੁਸੀਂ ਗੱਲ ਕਰ ਰਹੇ ਹੈਗੇ ਆ। ਜੀ, ਜੀ। ਬਿਲਕੁਲ। ਸੋ ਸਨੀ ਗਰੇਵਾਲ ਜੀ ਕਈ ਸਾਨੂੰ ਪੁੱਛ ਰਹੇ ਨੇ ਫੇਸਬੁੱਕ ਦੇ ਉੱਤੇ ਜਾਂ ਯੂਟਿਊਬ ਦੇ ਉੱਤੇ ਵੀ ਕ੍ਰੈਡਿਟ ਲੌਕ ਜਿਹੜਾ ਉਹ ਕਿੱਦਾਂ ਕੀਤਾ ਜਾ ਸਕਦਾ। ਜੇ ਤੁਹਾਨੂੰ ਪਤਾ ਆ ਤਾਂ ਜ਼ਰੂਰ ਉਹ ਲਿੰਕ ਜਿਹੜਾ ਉਹ ਤੁਸੀਂ ਸ਼ੇਅਰ ਕਰ ਦਿਓ ਜੀ, ਤਾਂ ਜੋ ਕਿਸੇ ਹੋਰ ਦਾ ਵੀ ਜਿਹੜਾ ਉਹ ਭਲਾ ਹੋ ਜਾਵੇ। ਕਿਉਂਕਿ ਤੁਸੀਂ ਜਦੋਂ ਕਰਨ ਦੇ ਲਈ ਜਿਹੜਾ ਉਹ ਜਾਂਦੇ ਆ ਤਾਂ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਵੈਬਸਾਈਟਸ ਜਿਹੜੀਆਂ ਉਹ ਖੁੱਲ੍ਹ ਜਾਂਦੀਆਂ ਆ। ਸੋ ਜਿਹੜਾ ਪਤਾ ਹੈ ਵੀ ਜਿਹੜਾ ਕੰਮ ਕਰਦਾ ਆ, ਜਿੱਦਾਂ ਇਕੁਈਫੈਕਸ, ਟਰਾਂਸਯੂਨੀਅਨ ਆ, ਐਕਸਪੀਰੀਅਨ, ਜਿਹੜੀਆਂ ਕ੍ਰੈਡਿਟ ਏਜੰਸੀਜ਼ ਹੈਗੀਆਂ ਆ, ਜੇ ਉਹਨਾਂ ਦੇ ਥਰੂ ਹੁੰਦਾ ਆ ਉਹ ਕਿੱਦਾਂ ਕਰ ਸਕਦੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੀ ਜਿਹੜੀ ਇਸ ਦੇ ਬਾਰੇ ਥੋੜ੍ਹੀ ਜਿਹੀ ਹੋਰ ਖੋਜ ਪੜਤਾਲ ਕਰਕੇ ਤੁਹਾਨੂੰ ਆਪਾਂ ਦੱਸਾਂਗੇ, ਤਾਂ ਜੋ ਆਪਣੇ ਜਿਹੜੇ ਲੋਕ ਆ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚ ਕੇ ਜਿਹੜਾ ਉਹ ਰਹਿਣ। ਅਦਰਵਾਈਜ਼ ਸਭ ਨੂੰ ਹੀ ਪਤਾ ਹੈ ਵੀ ਕਿੰਨੀ ਪ੍ਰੋਬਲਮ ਆ ਕੰਮਾਂ ਕਾਰਾਂ ਦੇ ਵਿੱਚ। ਆਪਾਂ ਤਾਂ ਜਿਹੜੇ ਉਹ ਬਿਜ਼ੀ ਰਹਿ ਜਾਈਦਾ ਆ, ਪਿੱਛੋਂ ਕਿਹਨੇ ਆ ਕੇ ਕੀ ਚੋਰੀ ਕਰ ਲੈਣਾ ਆ ਉਹ ਔਖਾ ਹੁੰਦਾ। ਪਾਸਵਰਡ ਸੌਖੇ ਨਾ ਰੱਖਿਆ ਕਰੋ, ਪਾਸਵਰਡ ਥੋੜ੍ਹੇ ਡਿਫੀਕਲਟ ਜਿਹੜੇ ਆ ਉਹ ਥੋੜ੍ਹੇ ਔਖੇ ਰੱਖਿਆ ਕਰੋ। ਲਿਖ ਕੇ ਰੱਖਣਾ ਵੀ ਜਿਹੜਾ ਖਤਰੇ ਵਾਲੀ ਗੱਲ ਹੋ ਜਾਂਦੀ ਆ। ਉੱਦਾਂ ਦੀ ਚੀਜ਼ ਦਾ ਜਿਹੜਾ ਪਾਸਵਰਡ ਬਣਾਓ ਵੀ ਜਿਹੜਾ ਤੁਹਾਨੂੰ ਯਾਦ ਵੀ ਰਵੇ ਤੇ ਹੋਵੇ ਵੀ ਥੋੜ੍ਹਾ ਔਖਾ। ਤੇ ਟਰਾਈ ਕਰੋ
ਵੀ ਐਵਰੀ ਈਅਰ ਪਲੀਜ਼ ਜਿਹੜੇ ਆ ਤੁਸੀਂ ਚੇਂਜ ਜਿਹੜੇ ਉਹ ਕਰ ਜੀ। ਸਕਦੇ ਆ। ਸੋ ਕਈ ਇਹਦੇ ਵਾਰੀ 'ਚ ਆਪਾਂ ਰਾਜਵੀਰ ਬਿਜ਼ੀ ਹੋ ਤੁਸੀਂ ਮੈਂ ਜਾਈਦਾ ਤੁਹਾਨੂੰ ਆ। ਦੱਸਦਾ ਜੀ, ਜਾਵਾਂ, ਬਹੁਤ ਸਾਰੀਆਂ ਕੰਪਨੀਆਂ ਉਹ ਪੈਸੇ ਲੈ ਕੇ ਕਰਦੀਆਂ, ਲਾਈਫ ਲੌਕ ਜੇ ਵੋ, ਪਰ ਇਹ ਫ੍ਰੀ ਸਰਵਿਸ ਹੈਗੀ ਆ। ਜਿਹੜੀਆਂ ਕ੍ਰੈਡਿਟ ਏਜੰਸੀਜ਼ ਆ, ਤਿੰਨੇ ਹੀ ਆ, ਐਕਸਪੀਰੀਅਨ, ਟਰਾਂਸ ਯੂਨੀਅਨ ਤੇ ਇਕੁਈਫੈਕਸ। ਉਹਨਾਂ ਦੇ ਜੇ ਤੁਸੀਂ ਉਹਨਾਂ ਨੂੰ ਨਾ ਕਾਲ ਕਰਕੇ 800 ਨੰਬਰ ਤੇ ਗੂਗਲ ਸਰਚ ਕਰ ਲਿਓ, ਉਹ ਤੁਹਾਨੂੰ ਸਾਲ 'ਚ ਇੱਕ ਵਾਰੀ ਫ੍ਰੀ ਰਿਪੋਰਟ ਦੇਣੀ ਪੈਂਦੀ ਹੈ, ਰੂਲ ਆ ਐਫਸੀਸੀ ਦਾ। ਸੋ ਜਦੋਂ ਰਿਪੋਰਟ ਆ ਗਈ, ਉਹ ਤੋਂ ਬਾਅਦ ਤੁਸੀਂ ਉਹਨਾਂ ਨੂੰ ਲਿਖ ਕੇ ਮੇਲ ਕਰ ਸਕਦੇ ਆ, ਭਈ ਉਹਨਾਂ ਦੇ ਐਡਰੈਸ ਵੀ ਆ ਕੱਲੀ-ਕੱਲੀ ਏਜੰਸੀ ਦੇ, ਉਹ ਜਿਹਦੇ ਤੁਹਾਡਾ ਨਾਮ ਚਾਹੀਦਾ, ਫੁੱਲ ਨਾਮ, ਮਿਡਲ ਨੇਮ, ਲਾਸਟ ਨੇਮ, ਸੋਸ਼ਲ ਸਿਕਿਉਰਿਟੀ ਨੰਬਰ, ਐਡਰੈਸ ਤੁਹਾਡਾ ਪਿਛਲੇ 2 ਸਾਲਾਂ ਦਾ, ਡੇਟ ਆਫ ਬਰਥ, ਕੋਈ ਗਵਰਨਮੈਂਟ ਕਾਪੀ ਇਸ਼ੂਡ ਜਿਹੜੀ ਤੁਹਾਡੀ ਆਈਡੈਂਟੀਫਿਕੇਸ਼ਨ ਕਾਰਡ, ਡਰਾਈਵਿੰਗ ਲਾਇਸੈਂਸ ਆ ਜਾਂ ਕੁਛ, ਤੇ ਇੱਕ ਤੁਹਾਡਾ ਯੂਟਿਲਿਟੀ ਬਿੱਲ ਜਾਂ ਬੈਂਕ ਜਾਂ ਇੰਸ਼ੋਰੈਂਸ ਕੁਛ ਵੀ, ਇਹ ਲਿਖ ਕੇ ਉਹਨਾਂ ਨੂੰ ਮੇਲ ਕਰ ਦਿਓ। ਫਿਰ ਉਹਨਾਂ ਨੇ ਤੁਹਾਡਾ ਜਿਹੜੀ ਆ ਉਹ ਫਰੀਜ਼ ਕਰ ਦੇਣੀ ਆ ਕ੍ਰੈਡਿਟ ਫਾਈਲ ਜਿਹੜੀ ਹੈਗੀ ਆ। ਸੋ ਫਰੀਜ਼ ਮਾਈ ਐਕਸਪੀਰੀਅਨ ਕ੍ਰੈਡਿਟ ਫਾਈਲ ਜਾਂ ਹੋਰ, ਇਹ ਬੜਾ ਈਜ਼ੀ ਹੈਗਾ, ਸੌਖਾ ਹੀ ਆ, ਗੂਗਲ ਤੇ ਸਰਚ ਕਰ ਜੀ। ਲਿਓ। ਪਰ ਸੋ ਕਈ ਆਪਣੇ ਕੰਪਨੀਆਂ ਨਾਲ ਉਹ ਪੈਸੇ ਲੈ ਕੇ ਕਰਦੀਆਂ ਜੀ। ਜੀ ਹਰਜੋਤ ਸਿੰਘ ਜੀ ਇਨਫੈਕਟ ਆਪਣੇ ਨਾਲ ਸਨੀ ਗਰੇਵਾਲ ਜੁੜੇ ਵੀ ਆ, ਚਲੋ ਖੁਦ ਵੀ ਜਿਹੜਾ ਉਹ ਦੱਸ ਦੇਣਗੇ। ਹਾਂਜੀ ਸਨੀ ਗਰੇਵਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਸਵਾਗਤ ਹੈ। ਅਕਾਲ ਬਾਈ ਜੀ। ਸਤਿ ਸਤਿ ਸ਼੍ਰੀ ਸ਼੍ਰੀ ਅਕਾਲ ਅਕਾਲ ਜੀ। ਜੀ। ਬਾਈ ਜੀ ਮੇਰਾ ਨਾ 5-6 ਸਾਲ ਪਹਿਲਾਂ ਕਿਸੇ ਨੇ ਮੇਰਾ ਕ੍ਰੈਡਿਟ ਰਨ ਕੀਤਾ ਸੀਗਾ। ਉਸ ਤੋਂ ਬਾਅਦ ਨਾ ਹੁਣ ਉਦੋਂ ਬਾਅਦ ਪਹਿਲਾਂ ਅੱਗੇ ਪੇ ਹੁੰਦਾ ਸੀਗਾ ਜੀ, ਫਿਰ ਗਵਰਨਮੈਂਟ ਨੇ ਮੈਨੂੰ ਲੱਗਦਾ ਕੀਤਾ ਸੀਗਾ ਵੀ ਤੁਸੀਂ ਨਾ ਫ੍ਰੀ ਕਰ ਸਕਦੇ ਹੋ। ਜੀ ਬਿਲਕੁਲ ਜਿਹੜੇ ਆਪਣੇ ਜੀ। ਇਕਫੈਕਸ, ਟਰਾਂਸ ਯੂਨੀਅਨ ਤੇ ਆਪਣੇ ਮੈਂ ਨਾਮ ਭੁੱਲ ਗਿਆ ਜੀ, ਐਕਸਪੀਰੀਅੰਸ ਐਕਸਪੀਰੀਅਨ ਆਪਣੇ ਜੀ। ਐਕਸਪੀਰੀਅਨ। ਹਾਂਜੀ, ਇੱਕ ਇਹਨਾਂ ਦੀਆਂ ਜੀ ਜਿਹੜੀਆਂ ਅਫੀਸ਼ੀਅਲ ਵੈਬਸਾਈਟ ਤੇ ਜਾਂ ਤੁਸੀਂ ਸਰਚ ਕਰਦੇ ਹੋ ਨਾ ਵੀ ਫ੍ਰੀ ਕ੍ਰੈਡਿਟ ਲੌਕ, ਤਾਂ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਆਪਦਾ ਜਿਵੇਂ ਇੱਕ ਬੇਸਿਕ ਅਕਾਊਂਟ ਬਣਾਉਣਾ ਜੀ। ਉਹਦੇ 'ਚ ਜੀ ਤੁਹਾਡੀ ਇਹਨਾਂ ਨੇ ਸੋਸ਼ਲ ਪੁੱਛ ਲੈਣੀ ਹੈ, ਸਾਰਾ ਪੁੱਛ ਲੈਣਾ, ਤੇ ਮਤਲਬ ਲੌਕ ਹੋ ਜਾਂਦਾ। ਬਸ ਇੰਨਾ ਕੁ ਧਿਆਨ ਰੱਖਣਾ ਪੈਂਦਾ ਜੀ, ਜਿਵੇਂ ਹੁਣ ਮੰਨ ਲਓ ਆਪਾਂ ਕੱਲ੍ਹ ਨੂੰ ਕਾਰ ਲੈਣੀ ਹੈ ਜਾਂ ਕੋਈ ਕ੍ਰੈਡਿਟ ਕਾਰਡ ਅਪਲਾਈ ਕਰਨਾ, ਤਾਂ ਤੁਸੀਂ 1 ਦਿਨ ਪਹਿਲਾਂ ਆਪਦਾ ਕ੍ਰੈਡਿਟ ਅਨਲੌਕ ਕਰਨਾ, ਤੇ ਉਦੋਂ ਬਾਅਦ ਤੁਸੀਂ ਉੱਥੇ ਤੁਹਾਡੀ ਆਪਸ਼ਨ ਹੁੰਦੀ ਆ ਵੀ ਤੁਸੀਂ 2 ਦਿਨ ਲਈ ਜਾਂ ਹਫ਼ਤੇ ਲਈ ਜਾਂ 10 ਦਿਨ ਲਈ ਅਨਲੌਕ ਕਰ ਦਿਓ, ਉਸ ਤੋਂ ਬਾਅਦ ਫਿਰ ਦੁਬਾਰਾ ਲੌਕ ਹੋ ਜਾਂਦਾ। ਸੋ ਉਸ ਜੀ ਤੋਂ ਬਾਅਦ ਨਹੀਂ ਬਾਈ ਜੀ ਕਦੇ ਪ੍ਰੋਬਲਮ ਆਈ। ਇਹ ਮੇਰੇ ਨਾਲ ਹੋਇਆ ਸੀ, ਫਿਰ ਮੈਨੂੰ ਇੱਕ ਇੱਥੇ CPA ਸੀਗੇ, ਉਹਨਾਂ ਨੇ ਦੱਸਿਆ ਸੀ, ਕਹਿੰਦੇ ਵੀ ਤੁਸੀਂ ਲੌਕ ਲਾ ਕੇ ਰੱਖਿਆ ਕਰੋ। ਤੇ ਮੈਂ ਤਾਂ ਹੀ ਕਾਲ ਕੀਤੀ ਸੀਗੀ, ਸੁਣ ਕੇ ਮੈਂ ਕਿਹਾ ਵੀ ਚਲੋ ਕਿਸੇ ਦਾ ਮਤਲਬ ਨੁਕਸਾਨ ਨਾ ਹੋਵੇ। ਇਹ ਜੀ ਬਹੁਤ ਜ਼ਰੂਰੀ ਹੈ ਜੀ। ਮੈਂ ਤਾਂ ਇਹਨਾਂ ਦੀ ਐਪਸ ਵੀ ਹੈਗੀਆਂ ਨੇ ਤੇ ਬਹੁਤ ਈਜ਼ੀ ਆ, ਹੁਣ ਤਾਂ ਤੁਸੀਂ ਐਪ ਭਰ ਕੇ ਆਪਦੇ ਫੋਨ 'ਚ ਰੱਖ ਸਕਦੇ ਹੋ। ਜੀ ਤੇ ਜੀ ਦੂਜੀ ਗੱਲ ਬਾਈ ਜੀ, ਜਿਹੜੀ ਪਾਸਵਰਡ ਜੀ, ਚਾਹੇ ਇੱਕ ਰੱਖ ਲਓ ਸਾਰੇ ਕਾਸੇ ਦਾ, ਪਰ ਮੇਰਾ ਪਾਸਵਰਡ ਬਹੁਤ ਲੰਬਾ ਤੇ ਬਹੁਤ ਕਸੂਤਾ ਵਾ। ਮਤਲਬ ਬੰਦਾ ਕਹਿੰਦਾ ਵੀ ਬੁੱਝ ਹੀ ਨਹੀਂ ਸਕਦਾ ਕੋਈ, ਕਿਉਂਕਿ ਮੈਂ ਰੱਖੇ ਹੋਏ ਨੇ, ਪਰ ਉਹ ਰੱਖੇ ਏਡੇ ਲੰਬੇ ਹੋਏ ਨੇ ਤੇ ਵਿੱਚ ਇੰਨੀਆਂ ਚੀਜ਼ਾਂ ਪਾਈਆਂ ਹੋਈਆਂ ਨੇ, ਮਤਲਬ ਬੁੱਝ ਹੀ ਨਹੀਂ ਹੁੰਦਾ। ਮਤਲਬ ਪਾਸਵਰਡ ਆਪਣਾ ਬਹੁਤ ਸੋਲਿਡ ਹੋਣਾ ਚਾਹੀਦਾ ਜੀ। ਜੀ ਬਿਲਕੁਲ ਬਿਲਕੁਲ। ਓਕੇ ਤੇ ਜੀ। ਥੈਂਕ ਯੂ ਵੀਰ ਜੀ, ਥੈਂਕ ਯੂ। ਧੰਨਵਾਦ ਜੀ। ਪਰ ਅੱਜ ਕੱਲ੍ਹ ਪਾਸਵਰਡ ਹੀ ਇੰਨੇ ਆ, ਬੈਂਕ ਦਾ, ਕਾਰਡ ਦਾ, ਜੇਬ ਨਹੀਂ ਬਹੁਤ ਜ਼ਿਆਦਾ। ਹਰਜੋਤ ਸਿੰਘ ਇਨਫੈਕਟ ਬਹੁਤ ਸਾਰੀਆਂ ਹੁਣ ਸਰਵਿਸਿਜ਼ ਆ ਗਈਆਂ ਆ, ਉਹ ਕੀ ਜੀ ਕਰਦੀਆਂ ਆ ਵੀ ਤੁਸੀਂ ਉਸ ਸਰਵਿਸ ਦੇ ਵਿੱਚ ਤੁਸੀਂ ਐਡ ਹੁੰਦੇ ਆ, ਉਹ ਤੁਹਾਡੇ ਵੱਲੋਂ ਸਾਰਿਆਂ ਦੇ ਪਾਸਵਰਡਸ ਔਖੇ ਜਿਹੜੇ ਉਹ ਬਣਾਉਂਦੀ ਆ, ਤੇ ਤੁਸੀਂ ਸਿਰਫ ਉਹਦਾ ਪਾਸਵਰਡ ਯਾਦ ਰੱਖਣਾ ਇੱਕ ਦਾ। ਜੀ ਉਹਦੇ ਵਿੱਚ ਤੁਸੀਂ ਉਹ ਸਾਰੇ ਆਪਣੇ ਅਕਾਊਂਟਸ ਜਿਹੜੇ ਉਹ ਐਡ ਕਰ ਦੇਣੇ ਆ, ਵੀ ਤੁਹਾਡਾ ਆਹ ਬੈਂਕ ਦਾ ਜਿਹੜਾ ਆ, ਆਹ ਬੈਂਕ ਦਾ ਇਦਾਂ ਆ, ਵੱਖੋ ਵੱਖਰੇ ਥਾਵਾਂ ਦੇ ਜਿਹੜੇ ਉਹ ਤੁਸੀਂ ਸਾਰੇ ਇੱਕੋ ਥਾਂ ਦੇ ਉੱਤੇ ਰੱਖ ਲੈਣੇ ਆ, ਤੇ ਫਿਰ ਉਸ ਹਿਸਾਬ ਦੇ ਨਾਲ ਵੈਸੇ ਹੁਣ ਇਹਨਾਂ ਨੇ ਜਿਹੜਾ ਡਬਲ ਵਾਲਾ ਰੱਖਿਆ ਆ, ਜਦੋਂ ਵੀ ਹੁਣ ਤੁਸੀਂ ਲੌਗਇਨ ਕਰਦੇ ਹੋ ਤੁਹਾਨੂੰ ਪਾਸਕੋਡ ਵਨ ਟਾਈਮ ਪਾਸਵਰਡ ਜਾਂ ਕਹਿ ਦਿੰਦੇ ਆ, OTP ਕਹਿ ਲਓ, ਜਾਂ ਇੱਕ ਕੋਡ ਜਿਹੜਾ ਤੁਹਾਡੇ ਫੋਨ ਦੇ ਉੱਤੇ ਜਾਂ ਈਮੇਲ ਦੇ ਉੱਤੇ ਘੱਲਦੇ ਆ, ਤੇ ਉਹ ਤੁਹਾਨੂੰ ਭਰ ਕੇ ਫਿਰ ਲੌਗਇਨ ਹੁੰਦਾ ਹੈ। ਸੋ ਸਿਕਿਉਰਿਟੀ ਫੀਚਰ ਜਿਹੜੇ ਆ ਦਿਨ ਬ ਦਿਨ ਜਿਹੜੇ ਉਹ ਐਡ ਹੋ ਰਹੇ ਆ, ਤੇ ਉਹ ਜ਼ਰੂਰੀ ਆ ਵੀ ਆਪਾਂ ਜਿਹੜਾ ਉਸ ਨੂੰ ਜਿਹੜਾ ਉਹ ਵਰਤਿਆ ਜਾਵੇ ਤੇ ਸੇਫ ਰਹੋ, ਕਿਉਂਕਿ ਡਾਟਾ ਹੀ ਸਾਰਾ ਕੁਛ ਹੈ ਜੀ, ਆਪਣਾ ਸਾਰਾ ਕੁਛ। ਇਹ 3-4 ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਜੇ ਕਿਸੇ ਦੇ ਕੋਲ ਵੀ ਤੁਹਾਡੀਆਂ ਹੋਣਗੀਆਂ, ਤਾਂ ਤੁਸੀਂ ਫਿਰ ਜਿਹੜੇ ਆ ਕੋਈ ਵੀ ਤੁਸੀਂ ਬਣ ਕੇ ਤੁਹਾਡੇ ਵੱਲੋਂ ਬਣ ਕੇ ਉਹ ਕਰਦੇ। ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਆਈਆਂ, ਲੋਨ ਲੈ ਲਏ ਲੋਕਾਂ ਨੇ, ਅਕਾਊਂਟ ਖੁਲਾ ਲਏ, ਕਈ ਕੁਛ ਜਿਹੜਾ ਆ ਉਹਨਾਂ ਨੇ ਜਿਹੜਾ ਉਹ ਕਰ ਲਿਆ ਹੈਗਾ ਆ। ਸੋ ਧਿਆਨ ਜਿਹੜਾ ਉਹ ਰੱਖੋ। ਹੁਣ ਜੇ ਕੋਈ ਆਈਫੋਨ ਵਗੈਰਾ ਵਰਤਦਾ ਹੈ ਨਾ, ਤੁਸੀਂ ਜਿਹੜੇ ਪਾਸਵਰਡਸ ਰੱਖੇ ਹੁੰਦੇ ਆ, ਉਹਦੇ ਵਿੱਚ ਜਿਹੜਾ ਇਹਨਾਂ ਦਾ ਕੀ ਚੇਨ ਆ, ਉਹ ਖੁਦ ਦੱਸ ਦਿੰਦਾ ਵੀ ਤੁਹਾਡਾ ਕੰਪਰੋਮਾਈਜ਼ ਹੋ ਗਿਆ ਆ ਪਾਸਵਰਡ, ਤੁਸੀਂ ਚੇਂਜ ਕਰ ਲਓ। ਵੀ ਡਾਟਾ ਲੀਕ ਦੇ ਵਿੱਚ ਤੁਹਾਡਾ ਪਾਸਵਰਡ ਜਾਂ ਇਹ ਚੀਜ਼ ਆ ਚੁੱਕੀ ਸੀ, ਵੀ ਤੁਸੀਂ ਉਸ ਨੂੰ ਜਿਹੜਾ ਉਹ ਜਿਹੜਾ ਉਹ ਚੇਂਜ ਕਰ ਲਓ। ਸੋ ਜਿੱਦਾਂ ਹੀ ਆਉਂਦਾ ਆ ਤੁਸੀਂ ਚੇਂਜ ਕਰ ਲਓ। ਲੱਗਦਾ ਕਈ ਵਾਰੀ ਬੰਦੇ ਨੂੰ ਲੱਗਦਾ ਯਾਰ ਬਹੁਤ ਔਖਾ ਕੰਮ ਆ, ਕਸੂਤਾ ਕੰਮ ਆ, ਮੈਂ ਨਹੀਂ ਕਰਨਾ ਚਾਹੁੰਦਾ, ਪਰ ਇਵੈਂਚੁਅਲੀ ਤੁਹਾਡਾ ਉਸ ਚੀਜ਼ ਦੇ ਵਿੱਚ ਫਾਇਦਾ ਹੀ ਹੁੰਦਾ ਆ।
ਸੋ ਆਪਣੀ ਡਾਟਾ ਨੂੰ ਸੇਵ ਕਰਕੇ ਜਿਹੜਾ ਉਹ ਰੱਖੋ, ਸੇਫ ਰੱਖੋ, ਸੁਰੱਖਿਅਤ ਰੱਖੋ, ਫਿਰ ਹੀ ਫਾਇਦਾ ਆ। ਅਦਰਵਾਈਜ਼ ਬਹੁਤ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਆਪਾਂ ਨੂੰ ਪੈਂਦਾ ਆ। ਜੀ ਆਪਣੇ ਜਿਹੜੇ ਬਜ਼ੁਰਗ ਆ ਖਾਸ ਕਰਕੇ ਉਹ ਇਸ ਚੀਜ਼ ਦਾ ਜਿਹੜਾ ਜ਼ਿਆਦਾ ਸ਼ਿਕਾਰ ਜਿਹੜਾ ਉਹ ਹੋ ਜਾਂਦੇ, ਕਿਉਂਕਿ ਉਹ ਕੰਪਿਊਟਰ ਸੈਵੀ ਜਾਂ ਟੈਕ ਸੈਵੀ ਇੰਨੇ ਜ਼ਿਆਦਾ ਨਹੀਂ ਹੁੰਦੇ। ਸੋ ਉਹਨਾਂ ਦਾ ਵੀ ਧਿਆਨ ਭਾਈ ਜਿਹੜਾ ਉਹ ਤੁਸੀਂ ਖੁਦ ਰੱਖੋ। ਤੇ ਹੁਣ ਜਿਹੜੀਆਂ ਐਪਸ ਆ ਨਾ ਵਾਧੂ ਜਿਹੜੀਆਂ ਹੁੰਦੀਆਂ ਐਪਸ ਆਪਣੇ ਫੋਨ ਦੇ ਵਿੱਚ ਉਹ ਨਾ ਰੱਖਿਆ ਕਰੋ। ਸੋ ਕਈ ਕੁਛ ਤੁਹਾਡਾ ਜਿਹੜਾ ਉਹ ਮੋਨੀਟਰ ਜਿਹੜੀਆਂ ਅਦਰਵਾਈਜ਼ ਉਹ ਕਰਦੀਆਂ ਰਹਿੰਦੀਆਂ ਨੇ। ਜੀ, ਤੇ ਸੋ ਬਿਲਕੁਲ ਕਈ ਵੀਰ ਲਿਖ ਰਹੇ ਵੀ ਐਮਾਜ਼ੋਨ ਦੇ ਨਾਂ ਤੇ ਵੀ ਫੇਕ ਘੁੰਮ ਰਹੇ ਆ ਜਾਂ ਬਹੁਤ ਕੁਝ ਫਰਾਡ ਹੋ ਰਿਹਾ, ਪਰ ਲੇਟੈਸਟ ਮੈਂ ਦੱਸਿਆ ਸੀ ਵੀ ਜਿਹੜੇ ਤੁਹਾਨੂੰ ਟੈਕਸਟ ਮੈਸੇਜ ਆਉਂਦੇ ਆ ਵੀ ਜੀ ਤੁਹਾਡਾ ਕ੍ਰੈਡਿਟ ਕਾਰਡ ਯੂਜ਼ ਹੋ ਗਿਆ ਜਾਂ ਚੈੱਕ ਯੂਜ਼ ਹੋ ਗਿਆ, ਕਾਲ ਕਰੋ। ਸੋ ਸਾਡਾ ਸਮਾਂ ਵੀ ਖਬਰਾਂ ਦੀ ਸਮਾਪਤੀ ਵੱਲ ਆ। ਇੱਕ ਜ਼ਰੂਰ ਬੇਨਤੀ ਕਰਨੀ ਆ, ਪੰਜਾਬੀ ਰੇਡੀਓ USA ਵੱਲੋਂ ਬਹੁਤ ਹੀ ਵਧੀਆ ਯੂਬਾ ਸਿਟੀ ਦਾ ਜਿਹੜਾ ਨਗਰ ਕੀਰਤਨ ਹੋਇਆ 5.5 ਘੰਟੇ ਦੀ ਪੂਰੀ ਵੀਡੀਓ ਬਣਾਈ ਗਈ ਆ। ਉਹ ਤੁਸੀਂ ਹੁਣ ਪੰਜਾਬੀ ਰੇਡੀਓ USA ਦੇ ਜਿਹੜਾ YouTube ਚੈਨਲ ਆ ਉਹਦੇ ਤੇ ਜਾ ਕੇ ਕਿਸੇ ਟਾਈਮ ਵੀ ਦੇਖ ਸਕਦੇ ਹੋ। ਲਗਭਗ ਹਰ ਇੱਕ ਈਵੈਂਟ ਜਿਹੜੀ ਆ ਗੁਰਦੁਆਰਾ ਸਾਹਿਬ 'ਚ ਟਿਆਰਾਬੀਨਾ ਗੁਰਦੁਆਰਾ ਸਾਹਿਬ ਜਿਹੜੀ ਯੂਬਾ ਸਿਟੀ ਨਗਰ ਕੀਰਤਨ 'ਚ ਹੋਈ ਆ ਉਹਨੂੰ ਕੈਪਚਰ ਕੀਤਾ ਹੈ, ਬੜੀ ਮਿਹਨਤ ਦੇ ਨਾਲ ਬਣਾਈ ਆ। ਤੇ ਜਿੱਥੇ ਵੀ ਤੁਹਾਡੇ ਦੁਨੀਆ 'ਚ ਚਾਹੇ ਇੰਡੀਆ 'ਚ ਕਿਤੇ ਵੀ ਹੋਰ ਰਿਸ਼ਤੇਦਾਰ ਉਹ ਯੂਬਾ ਸਿਟੀ ਦਾ ਨਗਰ ਕੀਰਤਨ ਦੇਖਣਾ ਚਾਹੁੰਦੇ ਆ ਤੇ ਉਹਨਾਂ ਨੂੰ ਕਹੋ ਵੀ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਆ। ਤੇ 5-5.5 ਘੰਟੇ ਆ, ਚਾਹੇ ਘੰਟਾ ਕਰਕੇ ਦੇਖ ਲਿਓ, ਪਰ ਤੁਹਾਨੂੰ ਪੂਰਾ ਅਮਰੀਕਾ ਦੇ ਜਿਹੜੇ ਆ ਉਹ ਨਜ਼ਾਰੇ ਆ ਜਾਣਗੇ। ਜੀ ਬਿਲਕੁਲ, ਉਹ ਤੁਸੀਂ ਨਗਰ ਕੀਰਤਨ ਦੇ ਦਰਸ਼ਨ ਜਿਹੜੇ ਉਹ ਕਰ ਸਕੋਗੇ। ਤੇ ਆਉਂਦੇ ਐਤਵਾਰ ਨੂੰ ਅਸੀਂ ਬੇਕਰਸਫੀਲਡ ਨਗਰ ਕੀਰਤਨ ਦੇ ਵਿੱਚ ਪੰਜਾਬੀ ਰੇਡੀਓ USA ਦੀ ਟੀਮ ਹੋਊਗੀ। ਉੱਥੇ ਦੀ ਕਵਰੇਜ ਵੀ ਤੁਹਾਨੂੰ ਅਸੀਂ ਦਿਖਾਵਾਂਗੇ, ਸੁਣਾਵਾਂਗੇ। ਸੋ ਉੱਥੇ ਵੀ ਜਿਹੜਾ ਅਸੀਂ ਇੰਸਟਾਲ ਬੂਥ ਆ ਉਹ ਹੋਵੇਗਾ। ਸੋ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਉੱਥੇ ਵੀ ਜਿਹੜਾ ਹੁਮ-ਹੁਮਾ ਕੇ ਪਹੁੰਚੋ ਤੇ ਨਗਰ ਕੀਰਤਨ ਦੇ ਵੀ ਦਰਸ਼ਨ ਕਰੋ। ਗੁਰਦੁਆਰਾ ਸਾਹਿਬ ਵਿਲਸਨ ਰੋਡ ਜਿਹੜਾ ਬੇਕਰਸਫੀਲਡ ਵਿਖੇ ਆ ਉੱਥੇ, ਤੇ ਨਾਲੇ ਜਿਹੜੇ ਆ ਗੁਰੂ ਘਰ ਦੇ ਦਰਸ਼ਨ ਕਰੋ ਤੇ ਨਾਲੇ ਸਾਡੇ ਨਾਲ ਵੀ ਆ ਕੇ ਗੱਲਬਾਤ ਕਰੋ, ਮਿਲੋ। ਆਪਣੇ ਜਿਹੜੀ ਆ ਉਹ ਤਸਵੀਰ ਯਾਦਗਾਰੀ ਆਪਾਂ ਉਹ ਵੀ ਖਿਚਾਵਾਂਗੇ ਤੇ ਨਾਲ ਜਿਹੜੀ ਆ ਆਪਾਂ ਗੱਲਬਾਤ ਵੀ ਉੱਥੇ ਕਰਾਂਗੇ। ਸੋ ਮਿਲਦੇ ਹਾਂ ਜੀ ਫਿਰ ਹੁਣ ਹਰਜੋਤ ਸਿੰਘ ਜੀ ਅਗਲੀ ਵਾਰ ਆਪਣੇ ਇਸੇ ਹੀ ਜਿਹੜੇ ਅਪਡੇਟ ਅਮਰੀਕਾ ਦੇ ਸ਼ਾਮ ਦੇ ਪ੍ਰੋਗਰਾਮ 'ਚ 5:40 ਦੇ ਉੱਤੇ। ਹੁਣ ਨਗਰ ਕੀਰਤਨ ਤੋਂ ਬਾਅਦ ਦੇ ਵਿੱਚ ਜਿਹੜੇ ਸ਼ਾਮ ਦੇ ਪ੍ਰੋਗਰਾਮ ਆ ਉਹ ਆਪਣੇ ਪੁਰਾਣੇ ਸਮਿਆਂ ਦੇ ਉੱਤੇ ਵਾਪਸ ਜਿਹੜੇ ਉਹ ਆ ਚੁੱਕੇ ਆ। ਜਿਹੜਾ ਅਪਡੇਟ ਅਮਰੀਕਾ ਸਵੇਰ ਵਾਲਾ ਵੱਖਰਾ, ਸ਼ਾਮ ਵਾਲਾ ਵੱਖਰਾ ਹੁੰਦਾ ਆ। ਸ਼ਾਮ ਨੂੰ 5:40 ਤੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਹੁੰਦੇ ਆ। ਹੁਣ ਇੰਡੀਆ ਵਾਲਿਆਂ ਦੇ ਲਈ ਥੋੜ੍ਹਾ ਜਿਹਾ ਇਹ ਆ ਵੀ ਉੱਥੇ ਫਰਕ ਪੈ ਗਿਆ 1 ਘੰਟਾ। ਅਸੀਂ ਜਿਹੜਾ ਆ ਉਹ ਮੋਰ ਨੂੰ ਜਿਹੜਾ ਉਹ ਆ ਗਏ ਸੀਗੇ। ਸੋ ਥੋੜ੍ਹਾ ਜਿਹਾ ਟਾਈਮ ਡਿਫਰੈਂਸ ਉਸ ਦੇ ਵਿੱਚ 1 ਘੰਟੇ ਦਾ ਵੱਧ ਗਿਆ ਹੈਗਾ ਆ। ਸੋ ਉਸ ਚੀਜ਼ ਦਾ ਵੀ ਜਿਹੜਾ ਉਹ ਤੁਸੀਂ ਗੌਰ ਕਰਕੇ ਰੱਖਿਓ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਹੀ ਪਿਆਰ ਸਤਿਕਾਰ ਸਾਨੀ ਕੀ ਜਹੀ ਸਤਿ ਸ੍ਰੀ ਸਤਿ ਸ੍ਰੀ ਅਕਾਲ। ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US। US